जिनकी जात वरण कुल माहे सरदारी ना भई कताहें तिन्ही को सरदार बनाऊं तबे गोबिंद सिंह नाम कहाऊं। जुलाई महीने ਦੀ 3 ਤਰੀਕ ਹੈ ਜੀ ਬਰਾ 2025 ਔਰ ਵੀਰਵਾਰ ਦਾ ਦਿਨ ਹੈ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਦਿਲ ਦੀਆਂ ਗਹਿਰਾਈਆਂ ਤੋਂ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਆਪ ਸਭ ਜੀ ਦਾ ਸਵਾਗਤ ਕਰਦਾ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਵਾਰ ਫੇਰ ਅਸੀਂ ਜਿਹੜਾ ਥੋੜਾ ਜਿਹਾ ਦੇਰੀ ਨਾਲ ਲਾਈਵ ਹੋਣ ਲਈ ਮਾਫੀ ਚਾਹੁੰਦੇ ਆ ਜੀ। ਤੇ ਸਟੂਡੀਓ ਦੀਆਂ ਘੜੀਆਂ ਮੁਤਾਬਕ ਨਿਊਯਾਰਕ ਟਾਈਮ ਜਿਹੜਾ ਇਸ ਵਕਤ 12:08 ਹੋਏ ਨੇ ਤੇ ਖਾਲਿਸਤਾਨ ਟਾਈਮ ਰਾਤ ਦੇ 9:38 ਹੋਏ ਨੇ। ਸੋ ਮੈਂ ਆਪਣੇ ਵਾਅਦੇ ਮੁਤਾਬਕ ਗੁਰੂ ਕਲਗੀਧਰ ਦੀ ਕਿਰਪਾ ਦੇ ਨਾਲ ਅੱਜ ਇੱਕ ਵਾਰ ਫੇਰ ਅੱਜ ਦਾ ਪ੍ਰੋਗਰਾਮ ਲੈ ਕੇ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਔਰ ਅੱਜ ਅਸੀਂ ਗੱਲਬਾਤ ਕਰਾਂਗੇ ਅਮਰੀਕਾ ਬਾਰੇ। ਅਮਰੀਕਾ ਦਾ ਕੱਲ ਨੂੰ ਜਾਣੀ ਕਿ 4 ਜੁਲਾਈ ਨੂੰ ਇੰਡੀਪੈਂਡੈਂਸ ਡੇ ਹੈ। ਇਹ ਇੱਕ ਖੂਬਸੂਰਤ ਜਿਹੜਾ ਦੁਨੀਆ ਦੀ ਜਿਹੜੀ ਪਾਵਰ ਹੈ, ਸਭ ਤੋਂ ਵੱਡੀ ਪਾਵਰ ਹੈ ਵਰਲਡ ਦੀ, ਉਹ ਹੋਂਦ ਦੇ ਵਿੱਚ ਆਈ। ਕਿਵੇਂ ਉਹਨਾਂ ਦੀ ਇਹ ਫਾਊਂਡਿੰਗ ਹੋਈ, ਕਿਵੇਂ ਇਹ ਕੰਟਰੀ ਬਣਿਆ, ਕੀ ਇਹਦੇ 'ਚ ਘਾਲਣਾਵਾਂ ਘਾਲੀਆਂ ਗਈਆਂ, ਕਿਵੇਂ ਫਿਰ ਇਹਦਾ ਜਿਹੜਾ ਕੰਸਟੀਟਿਊਸ਼ਨ ਆ ਉਹ ਇੰਨਾ ਖੂਬਸੂਰਤੀ ਦੇ ਨਾਲ ਡਿਜ਼ਾਈਨ ਕੀਤਾ ਗਿਆ ਕਿ ਉਹ ਇਸ ਮੁਲਕ ਦੇ ਵਿੱਚ ਇੱਕ ਆਮ ਸਿਟੀਜ਼ਨ ਦੀ ਜਿਹੜੀ ਪਾਵਰ ਆ ਉਹ ਸਰਕਾਰ ਦੇ ਬਰਾਬਰ ਆ। ਉਹ ਕਿਵੇਂ ਆ, ਇਹ ਸਾਰੀਆਂ ਗੱਲਾਂ ਦੇ ਉੱਤੇ ਚਾਨਣ ਪਾਉਣਗੇ ਸਾਡੇ ਨਾਲ ਅੱਜ ਦੇ ਸਾਡੇ ਮਹਿਮਾਨ। ਅਸੀਂ ਸਵਾਗਤ ਕਰਾਂਗੇ ਡਾਕਟਰ ਹਰਦਮ ਸਿੰਘ ਆਜ਼ਾਦ। ਡਾਕਟਰ ਹਰਦਮ ਸਿੰਘ ਆਜ਼ਾਦ ਹੁਣੀ ਅਮਰੀਕਨ ਸਿਟੀਜ਼ਨ ਨੇ, ਬਹੁਤ ਲੰਮੇ ਅਰਸੇ ਤੋਂ ਅਮਰੀਕਾ ਦੇ ਵਿੱਚ, ਜਿੱਥੇ ਇੱਕ ਸਫਲ ਕਾਰੋਬਾਰੀ ਨੇ, ਉੱਥੇ ਸਿੱਖ ਕੌਮ ਦੀ ਆਜ਼ਾਦ ਹਸਤੀ ਦੀ ਆਵਾਜ਼ ਬੁਲੰਦ ਕਰਨ ਵਾਲੇ ਇਹ ਮੁੱਢਲੇ ਜਿਹੜੇ ਸ਼ਖਸ ਨੇ, ਜਿਹੜੇ ਕਈ ਦਹਾਕਿਆਂ ਤੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਅਮਰੀਕਾ ਦੇ ਵਿੱਚ ਕੰਮ ਕਰਦੇ ਆ ਰਹੇ ਨੇ, ਸਿੱਖ ਕੌਮ ਦੀ ਆਜ਼ਾਦੀ ਲਈ ਕੰਮ ਕਰਦੇ ਆ ਰਹੇ ਨੇ। ਸੋ ਅਸੀਂ ਡਾਕਟਰ ਆਜ਼ਾਦ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦੇ ਹਾਂ ਤੇ ਇਹਨਾਂ ਨੂੰ ਫਤਿਹ ਬੁਲਾਉਂਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਤੁਹਾਡਾ ਔਰ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਰੁਝੇਵਿਆਂ ਭਰੇ ਸਕੈਜੂਲ ਦੇ ਵਿੱਚੋਂ ਸਾਡੇ ਲਈ ਅੱਜ ਸਮਾਂ ਕੱਢਿਆ। ਤੁਹਾਡਾ ਵੀ ਧੰਨਵਾਦ ਜੀ, ਤੁਹਾਡੇ ਸਾਰੇ ਦਾ। ਅਸੀਂ ਅੱਜ ਅਮਰੀਕਾ ਦੀ ਜਿਹੜੀ 1776 ਵਿੱਚ ਅਨਾਉਂਸ ਕੀਤੀ ਆਜ਼ਾਦੀ, ਉਹਦੀਆਂ ਗੱਲਾਂ ਕਰਨ ਵਾਸਤੇ ਮੌਕਾ ਮਿਲੂਗਾ। ਸੋ ਕੱਲ ਨੂੰ ਜੋ 4 ਜੁਲਾਈ ਕੰਟੀਨੈਂਟਲ ਕਾਂਗਰਸ ਸੱਦੀ ਸੀ, ਉਸ ਵੇਲੇ 13 ਕਲੋਨੀਆਂ ਸੀਗੀਆਂ, ਜਿਹਨੂੰ ਅਸੀਂ ਇਹ ਕਹਿ ਦਿੰਦੇ ਆ ਇੰਗਲੈਂਡ ਦੇ ਰਾਜੇ ਤੋਂ ਪਤਾ ਮਿਲਦਾ ਸੀਗਾ ਤੇ ਉੱਥੋਂ ਯੂਰਪ ਦੇ ਵਸਿੰਦੇ, ਬਹੁਤੇ ਗ੍ਰੇਟ ਬ੍ਰਿਟਨ ਦੇ ਵਸਿੰਦੇ ਹੀ ਉਹਨਾਂ ਦੇ ਵਿੱਚ ਇੱਥੇ ਸੀਗੇ ਜੀ। ਹੈਰਾਨੀ ਵਾਲੀ ਗੱਲ ਇਹ ਹੈ ਵੀ ਵੱਡੀ ਜਿਹੜੀ ਤਰਥੱਲੀ ਮੱਚੀ ਸੀ ਉਸ ਵੇਲੇ ਧਰਮ ਦੀ ਆਜ਼ਾਦੀ ਦੀ ਗੱਲ ਸੀ ਜੀ। ਆਮ ਸਰੋਤਿਆਂ ਨੂੰ ਇਹ ਸਮਝ ਕੋਈ ਸਾਰੇ ਕ੍ਰਿਸਚੀਅਨ ਸੀ ਵੀ, ਇਹਨਾਂ ਨੂੰ ਕਿਹੜੀ ਐਸੀ ਪ੍ਰੋਬਲਮ ਪੈ ਗਈ ਸੀ, ਧਰਮ ਦੀ ਆਜ਼ਾਦੀ ਦੀ ਕਿਹੜੀ ਗੱਲ ਸੀਗੀ। ਧਰਮ ਉਸ ਵੇਲੇ ਰਾਜ ਦੇ ਅਧੀਨ ਸੀ ਜੀ। ਸਿੱਖਾਂ ਵਾਸਤੇ ਸਿੱਖਣ ਵਾਲੀ ਗੱਲ ਬਹੁਤ ਜ਼ਰੂਰੀ ਹੈ ਕਿ ਅਸੀਂ ਜਿੰਨਾ ਚਿਰ ਧਰਮ ਦੇ ਅਧੀਨ ਰਾਜ ਹੈ, ਰਾਜ ਚੰਗਾ ਚੱਲੂਗਾ। ਜਦੋਂ ਰਾਜ ਦੇ ਧਰਮ ਚੱਲੂਗਾ ਤੇ ਫਿਰ ਗੱਲ ਗੜਬੜ ਹੋ ਜਾਂਦੀ ਹੈ। ਇਹ ਉਸ ਸਮਾਂ ਸੀ ਜਿਸ ਵੇਲੇ ਇਹ ਗੜਬੜ ਹੋਈ। ਸੋ ਜਿਹੜੇ ਇੱਥੋਂ ਦੇ ਬਾਨੀ ਸੀ ਉਹਨਾਂ ਵੇਲਿਆਂ ਦੇ ਜੌਨ ਐਡਮ ਫਰੋਮ ਬਾਸਟਨ ਮੈਸਾਚੂਸੈਟਸ ਜੀ, ਤੇ ਕੁਝ ਬੰਦੇ ਵਰਜੀਨੀਆ ਦੇ ਖਾਸੇ ਐਕਟਿਵ ਸੀਗੇ, ਥਾਮਸ ਜੈਫਰਸਨ, ਮੈਡੀਸਨ, ਉਹਨਾਂ ਲੋਕਾਂ ਨੇ ਕੰਟੀਨੈਂਟਲ ਕਾਂਗਰਸ ਦਾ ਨਾਂ ਰੱਖਿਆ ਸੀ ਉਸ ਵੇਲੇ ਤੇ ਫਿਲਾਡੈਲਫੀਆ 'ਚ ਮੀਟਿੰਗ ਕੀਤੀ ਕਿ ਯਾਰ ਇੰਨੀ ਦੂਰ ਬੈਠੇ ਪਾਰਲੀਮੈਂਟ, ਬ੍ਰਿਟਿਸ਼ ਪਾਰਲੀਮੈਂਟ 'ਚ ਫੈਸਲੇ ਹੁੰਦੇ ਆ, ਸਾਨੂੰ ਪੁੱਛਿਆ ਨਹੀਂ ਜਾਂਦਾ। ਤੇ ਜਿਹੜਾ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਬੇਸਿਕਲੀ ਉਹਨਾਂ ਨੇ 3 ਵੱਡੇ ਬੁਨਿਆਦੀ ਨੁਕਤੇ ਸਾਰੀ ਦੁਨੀਆ ਵਾਸਤੇ ਖੜੇ ਕੀਤੇ। ਪਹਿਲਾ ਨੁਕਤਾ ਇਹ ਹੈ ਕਿ ਸਾਨੂੰ ਮੁਲਕ ਬਣਾਉਣ ਦੀ ਕਿਹਨੇ ਇਜਾਜ਼ਤ ਦਿੱਤੀ ਹੈ,
ਕੀ ਅਸੀਂ ਕਿਸੇ ਰਾਜੇ ਤੋਂ ਪੁੱਛ ਕੇ ਮੁਲਕ ਬਣਾਉਣਾ ਹੈ ਕਿ so they talk in the very first paragraph of the Declaration of Independence that the separate and equal status to which the laws of nature and of nature's God entitle. So ਕੁਦਰਤੀ ਕਾਨੂੰਨ ਤੇ ਉਸ ਕੁਦਰਤ ਕਾਦਰ ਦੇ ਬਣਾਏ ਹੋਏ ਕਾਨੂੰਨ ਦੇ ਮੁਤਾਬਕ ਸਾਡਾ ਹੱਕ ਹੈ। ਹੁਣ ਜੇ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਹਿੰਦੁਸਤਾਨ ਕਹਿੰਦਾ ਵੀ ਤੁਸੀਂ ਸਾਡੇ ਤੋਂ ਵੱਖਵਾਦੀ ਕਰਦੇ ਹੋ, ਤੁਸੀਂ ਭੈੜੇ ਹੋ ਕਿ ਤੁਸੀਂ ਸਾਡੇ ਨੂੰ ਨਿਖੜਨਾ ਚਾਹੁੰਦੇ ਹੋ। That is not according to this. They are saying ਜੇ ਕਾਦਰ ਨੇ ਸਾਨੂੰ ਉਹ ਹੱਕ ਦਿੱਤਾ ਹੈ ਵੱਖਰੇ ਹੋਣ ਦਾ, ਤੇ ਪਹਿਲਾ ਨੁਕਤਾ ਤੇ ਉਹਨਾਂ ਨੇ ਇਹ ਐਸਟੈਬਲਿਸ਼ ਕੀਤਾ, ਸਾਰੀ ਦੁਨੀਆ ਭਰ ਦੇ ਵਿੱਚ ਇਹ ਨੁਕਤਾ ਕਾਇਮ ਹੋ ਗਿਆ। ਜੀ ਦੂਸਰੀ ਬੁਨਿਆਦੀ ਗੱਲ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਵਿੱਚ ਉਹਨਾਂ ਨੇ ਇਹ ਕੀਤੀ, we hold these truths to be self-evident that all men are created equal. ਜੀ ਇਹ ਮਾਨਸਿਕ ਜਾਤ ਸਭ ਇੱਕ ਹੈ, ਪਹਿਚਾਨੋ ਦੇ ਨਾਲ ਜਲਦੀ ਮਿਲਦੀ ਗੱਲ ਹੈ, ਸਿੱਖੀ ਅਸੂਲਾਂ ਦੇ ਮੁਤਾਬਕ ਢੁਕਦੀ ਹੈ। ਸਾਡੇ ਵਾਸਤੇ ਕੋਈ ਇਹ ਅਚੰਭੇ ਵਾਲੀ ਗੱਲ ਨਹੀਂ, ਕੋਈ ਐਸੀ ਗੱਲ ਨਹੀਂ ਜਿਹਦੇ ਵਿੱਚ ਸਾਨੂੰ ਬਹੁਤ ਕਿੰਤੂ ਕਰਨ ਦੀ ਲੋੜ ਹੈ। ਫਿਰ ਤੀਸਰਾ ਨੁਕਤਾ ਉਹਨਾਂ ਨੇ ਜੋ ਬੁਨਿਆਦੀ ਨੁਕਤਾ ਰੱਖਿਆ ਇਸੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਵਿੱਚ ਕਿ ਗਵਰਨਮੈਂਟਸ ਆਰ ਕ੍ਰੀਏਟਡ we hold these truths to be self-evident, all men are created equal. They are endowed by their creator with certain unalienable rights. ਕਿਹੜੇ ਨੇ ਅਨਿਖੜਵੇਂ ਜਿਹਨਾਂ ਨੂੰ ਨਿਖੇੜਿਆ ਨਾ ਜਾ ਸਕੇ ਬੰਦਿਆਂ ਕੋਲੋਂ, ਉਹ ਕਿਹੜੇ ਨੇ ਹੱਕ? Life, liberty and pursuit of happiness. Happiness ਦੀ ਪਹਿਲੋਂ ਜ਼ਿਆਦਾ ਉਹਨਾਂ ਦਿਨਾਂ ਦੇ ਵਿੱਚ ਪ੍ਰਾਈਵੇਟ ਪ੍ਰਾਪਰਟੀ ਨੂੰ ਹੀ ਹੈਪੀਨੈਸ ਸਮਝਿਆ ਜਾਂਦਾ ਸੀ। ਜਿੰਨਾ ਚਿਰ ਤੁਹਾਡੇ ਕੋਲੇ ਆਪਣੀ ਰੋਜ਼ਗਾਰ ਬਣਾਉਣ ਦਾ ਢੰਗ ਤਰੀਕਾ ਹੈ ਨਹੀਂਗਾ, ਤੁਸੀਂ ਹੈਪੀਨੈਸ ਨਹੀਂ ਅਕਵਾਇਰ ਕਰ ਸਕਦੇ। ਸੋ ਪਰਸਨਲ ਪ੍ਰਾਪਰਟੀ ਰਾਈਟਸ ਵਾਸ a big issue in that time. So life, liberty and pursuit of happiness. ਹੁਣ ਇਹਨਾਂ ਹੱਕਾਂ ਨੂੰ ਸਿਕਿਉਰ ਕਰਨ ਵਾਸਤੇ ਹੀ ਸਰਕਾਰਾਂ ਚਾਹੀਦੀਆਂ। ਇਹ ਉਹਨਾਂ ਦਾ ਤੀਸਰਾ ਜਾਂ ਬੁਨਿਆਦੀ ਪੁਆਇੰਟ ਸੀਗਾ ਕਿ ਸਰਕਾਰ ਕਿੰਨੀ ਵੱਡੀ ਹੋਵੇ। ਹੁਣ ਅਸੀਂ ਕਿੰਨੇ ਝਗੜੇ ਹੁੰਦੇ ਆ, ਹਾਂਜੀ ਉਹ ਫਲਾਣਾ ਰਾਈਟ ਕਰ ਲਿਆ, ਫਲਾਣਾ ਝਗੜਾ ਸਿਵਲ ਰਾਈਟ ਬਣ ਗਿਆ। ਭਾਈ ਸਰਕਾਰ ਦਾ ਕੰਮ ਕੀ ਹੈ? ਜਿਵੇਂ ਤੁਸੀਂ ਓਪਨਿੰਗ ਦੇ ਵਿੱਚ ਕਿਹਾ ਹੈ ਕਿ ਇੱਥੇ ਇਸ ਮੁਲਕ ਦੇ ਵਿੱਚ ਇੰਡੀਵਿਜੂਅਲ ਦੀ ਬਹੁਤ ਮਹੱਤਤਾ ਹੈ। ਇੰਡੀਵਿਜੂਅਲ ਇਜ਼ ਸਟਰੋਂਗ, ਜਿੱਥੇ ਸਰਕਾਰ ਇਜ਼ ਵੀਕ। ਜਿੱਥੇ ਸਰਕਾਰ ਜੋ ਵੱਡੀ ਹੋ ਜਾਂਦੀ ਹੈ ਤਿਉਂ ਇੰਡੀਵਿਜੂਅਲ ਦੀ ਫਰੀडम ਹੈ ਉਸ ਮੁੜਦੀ ਜਾਂਦੀ ਹੈ। Socialism is for that reason is the opposite of what this Declaration of Independence and the United States believed. These founding fathers believed that individuals ने ही पहाड़े ते बंदे इकट्ठे करने हैं। टैक्स का हुण रौला पिया है, उस वे ते टैक्स भी नहीं से लग्या कोई। It was a problem जिवें असीं अपनियां खालिस्तान संस्थावां दे विच कोई टैक्स नहीं किसी ते लाउंदे ਤੇ ਸਾਨੂੰ ਫਿਕਰ ਹੁੰਦਾ ਵੀ ਭਾਈ ਮੀਟਿੰਗ ਵੀ ਕਰਨੀ ਹੈ ਤੇ ਉਹਦੇ ਖਰਚੇ ਖੁਰਚੇ ਕਿਵੇਂ ਪੂਰੇ ਕਰਾਂਗੇ। ਇੱਥੋਂ ਸ਼ੁਰੂਆਤ ਹੋਈ ਸੀ ਇਹਨਾਂ ਦੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਬਾਅਦ। ਠੀਕ ਹੈ, ਡੈਕਲੇਰੇਸ਼ਨ ਤੇ ਹੁੰਦੀ ਹੈ 4 ਜੁਲਾਈ 1776 ਨੂੰ, ਤੇ ਜਿਹੜਾ ਰਾਜਾ ਸੀਗਾ ਉਹਨੇ ਇੱਕਦਮ ਥੋੜਾ ਦੇ ਦੇਗਾ, ਹਾਂ कोई किसी को राज न दे हैं, जो ले हैं निज बल से ले हैं, निज बल से ले हैं जी। निज बल फिर 8 साल चली लड़ाई जी, 8 साल लगातार लड़ाई। एंड जॉर्ज वाशिंगटन ने जिमें साडे हिंदुस्तान दे विच असीं इतिहास सुनते हैं मिसलों का,
ਇੱਥੇ ਉਹਨਾਂ ਜੀ ਇਹ ਉਸੇ ਤਰ੍ਹਾਂ ਹੀ ਇਹਨਾਂ ਦੀਆਂ ਮਿਸਲਾਂ ਸੀਗੀਆਂ। ਲੋਕੀ ਥਾਂ ਥਾਂ ਦੇ ਉੱਤੇ ਕੰਟਕੀ ਵਿੱਚ ਕੋਈ ਹੋਰ ਸੀ ਕਿਸੇ, ਉਹਨਾਂ ਦੀ ਰੈਗ ਟੈਗ ਟੀਮ ਨੂੰ ਇਕੱਠੀ ਕਰਕੇ ਜਾਰਜ ਵਾਸ਼ਿੰਗਟਨ ਪਹਿਲਾ ਜਿਹੜਾ ਜਨਰਲ ਮਿਲਟਰੀ ਦਾ ਬਣਾਇਆ, ਉਹ ਕੰਟੀਨੈਂਟਲ ਕਾਂਗਰਸ ਨੇ ਕਿਹਾ ਸੀ ਤੂੰ ਭਾਈ ਜਨਰਲ ਹੈ ਸਾਡਾ, ਤੇ ਉਹਨੇ ਉੱਥੋਂ ਸ਼ੁਰੂ ਕੀਤੀ ਜਿਹੜੀ ਪਹਿਲੀ ਕੰਟੀਨੈਂਟਲ ਆਰਮੀ ਹੈ ਇਸ ਕੰਟੀਨੈਂਟ ਦੇ ਆਧਾਰ ਦੇ ਉੱਤੇ ਕੰਟੀਨੈਂਟਲ ਕਾਂਗਰਸ ਕੰਟੀਨੈਂਟਲ ਆਰਮੀ ਬਣੀ। 8 ਸਾਲਾਂ ਬਾਅਦ ਉਹ ਅਖੀਰ ਨੂੰ ਜਿੱਤੇ ਤੇ ਇੰਗਲੈਂਡ ਦੀਆਂ ਫੋਰਸਿਸ ਨੇ ਸਰੈਂਡਰ ਕੀਤਾ ਉਹਨਾਂ ਦੇ ਸਾਹਮਣੇ, ਤੇ ਉਸ ਤੋਂ ਬਾਅਦ ਆਜ਼ਾਦੀ ਮਿਲੀ ਇੰਗਲੈਂਡ ਤੋਂ। ਤੇ ਆਜ਼ਾਦੀ ਦੇ ਮਿਲਣ ਤੋਂ ਬਾਅਦ ਉਹੀ ਬੰਦੇ ਜਿਨ੍ਹਾਂ ਨੇ ਸਹੁੰ ਖਾਧੀਆਂ ਸੀ, 56 ਬੰਦਿਆਂ ਨੇ ਸਾਈਨ ਕੀਤੇ ਸੀ ਇਸ ਡੈਕਲੇਰੇਸ਼ਨ ਦੇ ਉੱਤੇ। ਡੈਕਲੇਰੇਸ਼ਨ ਦੇ 3 ਪੁਆਇੰਟ ਜਿਹੜੇ 3-4 ਪੁਆਇੰਟ ਮੈਂ ਸ਼ੁਰੂ ਦੇ ਵਿੱਚ ਆਇਡੈਂਟੀਫਾਈ ਕੀਤੇ ਹੈ। ਉਸ ਤੋਂ ਬਾਅਦ ਡੈਕਲੇਰੇਸ਼ਨ ਇਸ 27 ਲੰਬੇ ਕੰਪਲੇਂਟਸ ਅਗੇਂਸਟ ਦੀ ਬ੍ਰਿਟਿਸ਼, ਤੂੰ ਆਪਣੇ ਸਿਪਾਹੀਆਂ ਪ੍ਰਾਈਵੇਟ ਘਰਾਂ 'ਚ ਰੱਖਦਾ ਹੈ, ਇਦਾਂ ਦੇ ਨਮੂਨੇ ਤਰ੍ਹਾਂ ਦੱਸਣ ਦੇ, ਜਿਵੇਂ ਅਸੀਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਵਿੱਚ ਆਪਣੇ ਪੁਆਇੰਟ ਰੱਖੇ ਹੈ। ਇਹ ਉਹਦੇ ਗੱਲ ਝੁਕਦੀ ਹੈ ਵੀ ਗੱਲ ਤੇ ਉਹ ਸੀ, ਜੇ ਸਾਨੂੰ ਹੱਕ ਮਿਲ ਜਾਂਦੇ, ਹੱਕ ਮਿਲੇ ਹੁੰਦੇ ਤੇ ਸਾਨੂੰ ਖਾਲਿਸਤਾਨ ਦੇ ਰੌਲੇ ਪਾਉਣ ਦੀ ਲੋੜ ਨਹੀਂ ਸੀਗੀ। ਇਹਦਾ failure of government of India to deliver the basic human rights that are agreed all over the world ਕਿ ਬੰਦੇ ਨੂੰ ਚਾਹੀਦੇ ਹੈ। ਬੰਦੇ ਦੀ ਆਜ਼ਾਦੀ ਕਿਸੇ ਸਰਕਾਰ ਦੇ ਮੁਹਤਾਜ ਨਹੀਂ, ਉਹ ਰੱਬ ਨੇ ਜਿਹਨੇ ਉਹਨੂੰ ਪੈਦਾ ਕੀਤਾ ਉਹੀ ਉਹਨੂੰ ਨਾਲ ਦੇ ਕੇ ਭੇਜਦਾ। ਸੋ ਇਹ ਜਿਹੜੀ ਇਹਦੀ ਬੁਨਿਆਦ ਰੱਖੀ ਗਈ ਹੈ, ਉਹ ਜਿਵੇਂ ਬਾਬੇ ਨਾਨਕ ਨੇ ਸਾਡਾ ਸਿੱਖ ਧਰਮ ਕਿਹਾ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਕਿਰਤ ਕਰਨੀ ਹੀ ਮਹਾਨਤਾ ਹੈ ਇਸ ਮੁਲਕ ਦੀ। Giving a handout is not. Socialism preaches handouts. ਸਾਰਿਆਂ ਨੂੰ ਬਰਾਬਰ ਕਰ, ਸਾਰਿਆਂ ਨੂੰ ਮਿਜ਼ਰੇਬਲ ਬਣਾ ਦਿਓ। ਉਹਨਾਂ ਕੋਲ ਕੋਈ ਤਰੀਕਾ ਨਹੀਂ ਗਾ ਕਿ ਜਿਹਨੂੰ ਕਿਰਤ ਕਰਨੀ, ਜਿਵੇਂ ਸਿੱਖੀ ਦੇ ਵਿੱਚ ਹੈਗਾ, ਸਾਨੂੰ ਗੁਰਤੀ 'ਚ ਮਿਲਿਆ, ਜੇ ਅਸੀਂ ਸਿੱਖ ਆ ਤੇ ਅਸੀਂ ਕਿਰਤੀ ਹੈਗੇ ਆ। ਆਪਣੀ ਕਿਰਤ ਕਮਾਈ ਕਰਕੇ ਉਹਨੂੰ ਸੋਚਦੇ ਰਹਿਣਾ ਮਨ ਦੇ ਵਿੱਚ, ਭਾਈ ਆਹ ਕਿਰਤ ਦੀ ਸੂਤ ਆਈ, ਆਹ ਸੂਤ ਆ ਜੂਗੀ, ਆਹ ਸੂਤ ਆ ਜੂਗੀ। ਤੇ ਧਰਮ ਦਾ ਕੰਮ ਹੈ ਕਿ ਵੈਲਿਊਜ਼ ਟੀਚ ਕਰਨੀਆਂ ਤਾਂ ਕਿ ਉਹ ਕਿਰਤ ਸੁਕਿਰਤ ਵਿੱਚ ਬਣ ਜਾਵੇ, ਚੰਗੀ ਕਿਰਤ ਬਣ ਜਾਏ। ਅਸੀਂ ਕਿਸੇ ਦਾ ਦੁੱਧ ਨੂੰ ਦਿਖਾਈਏ, ਕਿਸੇ ਦਾ ਖਾਣਾ ਨਾ ਖਾਈਏ, ਅਸੀਂ ਆਪ ਕਮਾ ਕੇ ਖਾਈਏ। ਉਹ ਬੇਸਿਕਲੀ ਅਮਰੀਕਾ ਦਾ ਜਿਹੜਾ ਕਲਚਰ ਹੈ ਉਹ ਇਸੇ ਸੋਚ ਤੋਂ ਬਣਿਆ ਹੋਇਆ। ਜਿਹੜੇ ਲੋਕ ਸੋਸ਼ਲਿਜ਼ਮ ਵੱਲ ਜਾਂਦੇ ਆ, ਅੱਜ ਕੱਲ੍ਹ ਅਸੀਂ ਸੁਣਦੇ ਹਾਂ ਗੁਜਰਾਤੀ ਬੰਦਾ ਇੱਕ ਨਿਊਯਾਰਕ ਦਾ ਮੇਅਰ ਬਣਨ ਲੱਗਾ, ਉਹ ਤਕਰੀਬਨ ਇੱਥੋਂ ਟੈਕਸਸ ਤੋਂ ਦਾਸ ਤੇ ਹਿਊਸਟਨ ਟੈਕਸਸ ਦਾ ਰਹਿਣ ਵਾਲਾ, ਜਿਹਨੂੰ ਅਸੀਂ ਰੈਡ ਸਟੇਟ ਕਹਿ ਦਿੰਦੇ ਹਾਂ। ਰੈਡ ਸਟੇਟ ਦਾ ਮਤਲਬ ਵੀ ਇਹ ਟਿਪੀਕਲੀ ਰਿਪਬਲਿਕਨ ਪੋਲੀਟੀਕਲ ਪਾਰਟੀ 'ਚ ਵੋਟ ਕਰਦੇ ਆ। ਸੋ ਆਪਣੇ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਬਿਲਕੁਲ ਟਰੰਪ ਦਾ ਮੈਗਾ ਹੈਟ ਵਾਲਾ ਬੰਦਾ ਹੈ। I believe not because of Trump. I believe ਕਿ ਬੰਦੇ ਦੀ ਆਪਣੀ ਗੁਰੂ ਦੀ ਕਿਰਪਾ ਦੇ ਨਾਲ ਜੇ ਉਹ ਮਿਹਨਤ ਮੁਸ਼ੱਕਤ ਕਰਦਾ ਹੈ ਤੇ ਫਲ ਉਹਨੂੰ ਪੈਣਾ ਹੀ ਪੈਣਾ, ਤੇ ਬੰਦਾ ਤਰੱਕੀ ਉਸ ਤਰੀਕੇ ਦੇ ਨਾਲ। ਠੀਕ ਹੈ ਵੀ ਸਾਡਾ ਫਰਜ਼ ਬਣਦਾ ਹੈ, ਸਿੱਖੀ ਵਿੱਚ ਵੀ ਅਸੀਂ ਕਹਿੰਦੇ ਹਾਂ ਕਿ ਜੇ ਕੋਈ ਮੁਹਤਾਜ ਹੈ, ਰੱਬ ਨੇ ਹੀ ਕਿਸੇ ਨੂੰ ਕੋਈ ਹੀਣਾ ਕੀਤਾ ਹੈ ਤੇ ਸਾਡਾ ਫਰਜ਼ ਬਣਦਾ ਉਹਦੀ ਬਾਂਹ ਫੜਨਾ। ਉਹਦਾ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਬਿਲਕੁਲ ਹੀ ਸਾਰੇ ਕਿਰਤ ਕਰਨ ਵਾਲੇ, ਜਿਹੜਾ ਕਰ ਸਕਦਾ ਕਿਰਤ ਉਹ ਜ਼ਰੂਰ ਕਰੇ, ਜਿਹੜਾ ਨਹੀਂ ਕਰ ਸਕਦਾ ਭਾਈ ਉਹਦੀ ਗੱਲ ਵੱਖਰੀ ਹੈ, ਉਹਦਾ ਸਾਡਾ ਫਰਜ਼ ਬਣਦਾ ਕਿ
ਤਰਸ ਕਰੀਏ। ਸੋ ਜੀ। ਇਹ ਸਾਰਾ ਕਲਚਰ ਮੈਨੂੰ ਦੇ ਇੱਥੇ ਜਿਵੇਂ ਤੁਸੀਂ ਦੱਸਿਆ ਇੰਟਰੋਡਕਸ਼ਨ ਦੇ ਵਿੱਚ, ਮੈਂ ਸੰਨ 1963 ਦਾ ਆਇਆ ਹੋਇਆ। ਜੀ। ਸੋ ਮੈਂ ਇੱਥੋਂ ਦੇ ਕਲਚਰ ਸਮਟਾਈਮ ਸਟਰੋਂਗਰ ਦੈਨ ਰਿਲੀਜਨ, ਕਲਚਰ ਦੀ ਜੀ। ਪਕੜ ਦੇ ਉੱਤੇ ਜ਼ਿਆਦਾ ਹੁੰਦੀ ਹੈ। ਜੀ। ਤੇ ਇਹਦਾ ਕਲਚਰ ਵੀ ਉਸੇ ਜਿਹੜੇ ਬੁਨਿਆਦੀ ਗੱਲਾਂ ਦੇ ਨਾਲ ਸਹਿਮਤ ਹੈ ਬਾਏ ਐਂਡ ਲਾਰਜ। ਜਿਨ੍ਹਾਂ ਨੇ ਨਹੀਂ ਇਤਿਹਾਸ ਪੜ੍ਹਿਆ, ਕਿਉਂਕਿ ਇਤਿਹਾਸ ਪੜ੍ਹਨਾ ਹੋ ਚੱਲਿਆ 2.5 ਸਦੀਆਂ ਲੰਘ ਚੁੱਕੀਆਂ 1776 ਨੂੰ। ਤੇ ਹੁਣ ਜੇ ਨਵੀਆਂ ਪੁਸ਼ਤਾਂ ਉਹ ਕਈ ਵਾਰੀ ਦੇ ਟੇਕ ਫਰੀडम ਫॉर ਗ੍ਰਾਂਟਡ। ਫਰੀडम ਇਜ਼ ਨਾਟ ਚੀਪ। ਅਸੀਂ ਕਹਿੰਦੇ ਹਾਂ ਕਿ ਵੀ ਲਿਵ ਅਮਰੀਕਾ ਦੇ ਵਿੱਚ ਦੀ land of the free because it is the land of home of the brave. ਇੱਥੇ brave ਰਹਿੰਦੇ ਆ ਤਾਂ ਇਹ free ਹੈ। ਜੀ। ਤੇ ਸੋ ਸਿੱਖਾਂ ਦਾ ਮੈਂ ਉਸੇ ਵੇਲੇ ਜਦੋਂ 1776 ਇੱਥੇ ਚੱਲਣ ਡਿਆ ਸੀਗਾ, ਸਿੱਖ ਇਤਿਹਾਸ ਕੀ ਹੋਣ ਡਿਆ ਸੀ, ਬਾਬੇ ਬੰਦੇ ਬਹਾਦਰ ਦੀਆਂ ਗੱਲਾਂ ਹੋਣ ਡਈਆਂ ਸੀ ਉਹਨਾਂ ਦਿਨਾਂ ਦੇ ਵਿੱਚ। ਜੀ। ਤੇ ਮਿਸਰਾਂ ਦੇ ਰਾਜ ਕਾਇਮ ਹੋਣ ਡਏ ਸੀ। ਜੀ। It could have been a worldwide movement। ਅਸੀਂ ਸਾਰੇ ਦੁਨੀਆ ਦੇ ਇਤਿਹਾਸ ਤੋਂ ਨਹੀਂ ਵਾਕਿਫ ਤੇ ਨਹੀਂ ਅਸੀਂ ਅਟੈਂਸ਼ਨ ਪੇ ਕਰਦੇ, ਪਰ ਸਮੇਂ ਦੇ ਵਿੱਚ ਇਹ ਮੇਰਾ ਪਰਸਨਲ ਅੰਦਾਜ਼ਾ ਹੈਗਾ ਕਿ ਇਹੋ ਜਿਹੀਆਂ ਮੂਵਮੈਂਟਾਂ ਸਾਰੇ ਦੁਨੀਆ ਵਿੱਚ ਚੱਲਦੀਆਂ ਹੋਣੀਆਂ। ਪਰ ਇੱਥੋਂ ਦੀ ਮੂਵਮੈਂਟ ਜਿਹਦੇ ਵਾਸਤੇ ਅਸੀਂ ਗੱਲਬਾਤ ਕਰ ਰਹੇ ਹਾਂ, ਉਹਦੀ ਦੇਣ ਸਾਨੂੰ ਅੱਜ ਦੇ ਕਲਚਰ ਨੂੰ ਇਹ ਹੈ। ਤੁਸੀਂ ਦੇਖੋ ਵੀ ਕਿੰਨੀਆਂ ਹੀ ਨਵੀਆਂ ਚੀਜ਼ਾਂ ਨਿਕਲੀਆਂ ਨੇ। ਸੈਲ ਟੈਲੀਫੋਨ ਹੋਇਆ ਜਾਂ ਬਿਜਲੀ ਹੋਈ, ਹਵਾਈ ਜਹਾਜ਼ ਹੋਇਆ, ਹੋਰ ਸਾਰੀ ਦੁਨੀਆ ਦੇ ਉੱਤੇ ਇੰਪੈਕਟ ਪਿਆ ਕਿਉਂਕਿ ਇੱਥੇ ਇੰਡੀਵਿਜੂਅਲ ਨੂੰ ਮਹਾਨਤਾ ਦਿੱਤੀ ਜਾਂਦੀ ਹੈ। ਤੇ ਇਹ ਬਹੁਤ ਜ਼ਰੂਰੀ ਹੈ। ਜਿੱਥੇ ਇੰਡੀਵਿਜੂਅਲ ਨੂੰ ਉਭਾਰਿਆ ਜਾਊਗਾ, ਸਮਾਜ ਸਾਰਾ, ਸਰਕਾਰ ਉਹਨਾਂ ਨੂੰ ਤਰਜੀਹ ਦੇਊਗੀ। ਜਿਹੜਾ ਗਾਂ ਕੋਈ ਇਹੋ ਜਿਹਾ ਕੰਮ ਕਰਦਾ ਹੈ ਉਹਨੂੰ ਇਨਾਮ ਦਿੱਤੇ ਜਾਣਗੇ, ਉਹਨੂੰ ਯੋਗਤਾ ਦੇ ਆਧਾਰ ਦੇ ਉੱਤੇ। ਜੋ ਭਾਵੇਂ ਬਿਲੀਅਨਰ ਬਣ ਜਾ, ਟ੍ਰਿਲੀਅਨਰ ਬਣ ਜਾ, ਤੇਰੀ ਮਰਜ਼ੀ ਹੈ। ਜੀ। ਉਹਦੇ ਵਿੱਚ ਹੁਣ ਕਈ ਜਿਹੜੇ ਸੋਸ਼ਲਿਸਟ ਬੰਦੇ ਨੇ ਉਹ ਸੋਚਦੇ ਆ ਕਿ ਇਹ ਤਾਂ ਸਾਰਾ ਕੁਝ ਲੈ ਰਹੇ। ਉਹ ਭਾਈ ਸਾਰਾ ਕੁਝ ਦਿੰਦੇ ਆ ਤੁਹਾਨੂੰ ਬਣਾ ਕੇ, ਤੁਹਾਨੂੰ ਵੀ ਤੇ ਉਹਦੇ ਵਿੱਚੋਂ ਕੁਝ ਨਾ ਕੁਝ ਮਿਲਦਾ ਹੈ। ਜੇ ਉਹ ਨਾ ਹੁੰਦੇ ਤੇ ਹੋਣਾ ਉਹ। So they add on to the things, they don't subtract from something. ਜੀ। So ਇਹ ਦੀ ਗੱਲ ਹੈਗੀ ਹੈ। ਮੈਂ ਤੇ ਇਸ ਦੁਨੀਆ ਦੇ ਵਿੱਚ ਇੰਨੇ ਸਾਲ ਦਾ ਰਹਿੰਦਾ ਹੋਇਆ I find ਕਿ ਜਿਹੜੀ ਆਜ਼ਾਦੀ ਹੈ, ਮੈਂ ਆਪਣਾ ਲਾਇਸ ਨਾਂ ਤਖੱਲਸ ਹੈ ਆਜ਼ਾਦ ਮੇਰਾ। ਜੀ। ਮੈਂ ਅਸੀਂ ਸੰਨ 56 ਦੇ ਵਿੱਚ ਇਹ ਤਖੱਲਸ ਜਲੰਧਰ ਪੜ੍ਹਦਾ ਹੁੰਦਾ ਸੁਣਨ ਮੈਂ। ਜੀ। ਤੇ ਭਗਤ ਸਿੰਘ ਸਾਡਾ ਇੱਕ ਟੀਚਰ ਹੁੰਦਾ ਸੀ ਉੱਥੇ, ਉਹਨੇ ਕਹਿਣਾ ਵੀ ਗੱਲ ਸੁਣ, ਅੱਜ ਤੋਂ ਬਾਅਦ ਤੂੰ ਆਜ਼ਾਦ ਬਣ ਗਿਆ, ਪਰ ਤੇਰੀ ਆਜ਼ਾਦੀ ਤੇਰੇ ਨੱਕ ਤੱਕ ਹੈ। ਜੀ। ਤੇਰੇ ਨੱਕ ਤੋਂ ਪਰੇ ਕਿਸੇ ਹੋਰ ਦੀ ਆਜ਼ਾਦੀ ਸ਼ੁਰੂ ਹੋ ਜਾਂਦੀ ਹੈ। ਜੀ। ਇਹ ਚੀਜ਼ ਵੀ ਮੈਂ ਇਸ ਕਲਚਰ ਦੇ ਵਿੱਚ ਵੇਖੀ ਹੈ। ਦੇ ਰਿਸਪੈਕਟ ਅਦਰ ਪੀਪਲਸ ਰਾਈਟਸ। ਜੀ। ਤਾਂ ਹੀ ਜੇ ਤੁਸੀਂ ਦੂਜਿਆਂ ਦੀ ਆਜ਼ਾਦੀ ਨੂੰ ਚੰਗਾ ਸਮਝੋਗੇ ਵੀ ਭਾਈ ਤੁਹਾਡਾ ਗੁਆਂਢੀ ਵੀ ਸੌਖਾ ਰਵੇ, ਤੁਸੀਂ ਵੀ ਸੌਖੇ ਰਹੋਗੇ। ਜੇ ਤੁਸੀਂ ਗੁਆਂਢੀ ਕੋਲੋਂ ਹੀ ਚਾਹੁੰਦੇ ਹੋ, ਅਸੀਂ ਹਿੰਦੂ ਸਿੱਖ ਭਾਈ ਦੇ ਨਾਰੇ ਸੁਣਦੇ ਆਏ ਸਾਰੀ ਉਮਰ, ਪਰ ਭਾਈ ਵਾਲਾ ਵਿਚਾਰ ਕੋਈ ਨਹੀਂ ਗਾ। ਸਾਡੇ ਕੋਲ ਲੁੱਟ ਖਸੁੱਟ ਕਰਨ ਦੇ ਜੀ। ਭਾਈ ਇਹਦਾ ਥੋੜਾ ਭਾਈ ਨਾਲ ਵਰਤਾਰਾ ਕਰੀਦਾ। ਭਾਈ ਦਾ ਵਰਤਾਰਾ ਅਮਰੀਕਾ ਦੇ ਕਲਚਰ ਦੇ ਮੁਤਾਬਕ, ਇਹਨਾਂ ਦੀ ਆਜ਼ਾਦੀ ਦੇ ਮੁਤਾਬਕ ਇਹ ਹੈ ਕਿ ਭਾਈ ਤੇਰਾ ਹੱਕ ਬਣਦਾ ਹੈ ਤੇ ਤੂੰ ਹੱਕ ਲੈ। ਮੈਨੂੰ ਪਾਣੀ ਦੀ ਲੋੜ ਹੈਗੀ ਹੈ, ਮੈਂ ਪਾਣੀ ਦੇ ਪੈਸੇ ਦੇਣਾ,
ਮੈਨੂੰ ਬਿਜਲੀ ਦੀ ਲੋੜ ਹੈ, ਹੋਰ ਪਾਸੇ ਆ ਬਿਜਲੀ ਦੇ ਪੈਸੇ ਫੜ। ਪਰ ਲੁੱਟ ਖਸੁੱਟ ਕਰਨ ਲਈ ਜੇ ਤੁਹਾਡੀ ਸਰਕਾਰ ਹੀ ਲੁੱਟ ਖਸੁੱਟ ਕਰੇ ਤੁਹਾਡੇ ਨਾਲ, ਜੋ ਪੰਜਾਬ ਨਾਲ ਹੋ ਰਿਹਾ ਹੈ, ਤੇ ਫਿਰ ਕਹਣਗੇ ਵੀ ਇਹ ਜਿਹੜੇ ਮੇਰੇ ਵਰਗੇ ਬੁੜੇ ਬੈਠੇ ਆ ਉਹ ਉੱਥੋਂ ਨਿਕਲੇ 60-70 ਸਾਲ ਦੇ, ਉਹਨਾਂ ਨੂੰ ਕਹਾ ਖਾਲਿਸਤਾਨ ਦੇ ਨਾਲ ਕੀ ਹੈ। It's not about Khalistan, it is about human rights. It is about Swayamanta. It is about what is it like to be a human being? ਜੀ ਖਾਲਿਸਤਾਨ ਤੇ ਇੱਕ ਤਰੀਕਾ ਹੈਗਾ ਕਿ ਭਾਈ ਅਸੀਂ ਤੁਹਾਡੇ ਤਰੀਕੇ ਸਾਰੇ ਵੇਖੇ ਸੀ। ਜੇ 47 ਵਿੱਚ ਸਿੱਖਾਂ ਨੇ ਫੈਸਲਾ ਕਰ ਲਿਆ ਸੀ ਵੀ ਆਪਣੀ ਸਾਡਾ ਫਿਊਚਰ ਅਸੀਂ ਪਾਤਾ ਸੀ ਬਾਕੀ ਹਿੰਦੁਸਤਾਨ ਦੇ ਲੋਕਾਂ ਦੇ ਨਾਲ, ਪਰ ਉਦੋਂ ਇਹ ਵਾਅਦਾ ਕੀਤਾ ਗਿਆ ਸੀ ਵੀ ਇੱਥੇ ਕਿਸੇ ਹਿੰਦੂਤਵਾ ਦੀ ਗੱਲ ਨਹੀਂ ਹੋਣੀ। ਉਦੋਂ ਵਾਅਦਾ ਕੀਤਾ ਸੀ ਕਿ ਨਿਊਟਰਲ ਹੋਊਗਾ, ਜਿਵੇਂ ਅਮਰੀਕਾ ਦੇ ਵਿੱਚ ਸਾਰੇ ਧਰਮਾਂ ਨੂੰ ਆਜ਼ਾਦੀ ਹੈ ਜੀ। ਅਸੀਂ ਵੱਡਾ ਸਾਰਾ ਗੁਰਦੁਆਰਾ ਬਣਾਇਆ। ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਉਹ ਕਈ ਲੋਕੀ ਆਪਣੇ ਨਹੀਂ ਇੱਥੋਂ ਦੇ ਕਾਨੂੰਨਾਂ ਨੂੰ ਕਦੇ ਆਹ ਕਾਨੂੰਨ ਦੀ ਪਾਉਂਦੇ ਆ। ਉਹ ਭਾਈ ਜੇ 30-40 ਮਿਲੀਅਨ ਡਾਲਰ ਦੀ ਜ਼ਮੀਨ ਹੈਗੀ ਹੈ, ਜਾਇਦਾਦ ਹੈ, ਤੇ ਉਹਦੇ ਤਕਰੀਬਨ 9 ਲੱਖ ਡਾਲਰ ਸਾਲ ਦਾ ਬਣਦਾ। 9 ਲੱਖ ਡਾਲਰ ਸਾਲ ਦਾ ਟੈਕਸ ਮੁਆਫ ਹੈ ਜੀ। ਜੇ ਸਾਡੇ ਸਿੱਖਾਂ ਦੇ ਗੁਰਦੁਆਰੇ ਉੱਤੇ 9 ਲੱਖ ਸਾਲ ਦਾ ਟੈਕਸ ਲੱਗੇ ਤੇ ਉਹ ਬਣ ਹੀ ਨਹੀਂ ਸਕਦਾ। ਹੁਣ ਉੱਥੇ ਇਹ ਮੈਂ ਸੁਣ ਰਿਹਾ ਕਿ ਇੱਦਾਂ ਦੇ ਟੈਕਸ ਵੀ ਹੋਣੇ ਸ਼ੁਰੂ ਕਰ ਦਿੱਤੇ ਹੈ, ਕਰਨੀਆਂ ਤਵੀਜ਼ਾਂ ਬਣਾ ਰਹੀਆਂ। ਅੱਖ ਹੈਗੀ ਹੈ ਦਰਬਾਰ ਸਾਹਿਬ ਦੇ। ਸੋ ਐਨੀਵੇ ਆਈ ਐਮ ਨਾਟ ਜੀ ਪੰਜਾਬ ਦੀ ਗੱਲ ਬਹੁਤੀ ਨਾ ਕਰੀਏ। ਅਮਰੀਕਾ ਦੇ ਆਜ਼ਾਦੀ ਦੇ ਦਿਨ ਦੇ ਉੱਤੇ ਆਈਏ। ਮੈਂ ਜੇ ਮਨ ਦੇ ਵਿੱਚ ਬੜੀ ਸੱਚੀ ਖੁਸ਼ੀ ਹੁੰਦੀ ਹੈ ਕਿ ਮੈਂ ਜਿਵੇਂ ਸਿਰ ਉਧਰੋਂ ਨਿਕਲ ਕੇ ਇੱਧਰ ਨੂੰ ਆਇਆ ਤੇ ਆਜ਼ਾਦੀ ਦਾ ਮਾਣਿਆ। ਮੈਂ ਗਦਰੀ ਬਾਬਿਆਂ ਦੇ ਬਾਰੇ ਸੁਣਿਆ ਜਦੋਂ ਉਹਨਾਂ ਨੇ ਆਜ਼ਾਦੀ ਦਾ ਇੱਥੇ ਰੁਖ ਵੇਖਿਆ ਵੀ ਆਜ਼ਾਦੀ ਹੈ ਕੀ ਚੀਜ਼। ਇਹ ਹੈ ਆਜ਼ਾਦੀ ਬੈਕ ਇਨ ਇੰਡੀਆ। ਜਦੋਂ ਪਤਾ ਲੱਗਿਆ ਵੀ ਆਜ਼ਾਦੀ ਹੈ ਕੀ ਚੀਜ਼, ਦੇ ਵਾਂਟ ਇਟ। ਜਿਨ੍ਹਾਂ ਨੂੰ ਆਇਆ ਜਿਸ ਚੀਜ਼ ਦਾ, ਉਹਨਾਂ ਨੇ ਫਿਰ ਉਹ ਚੀਜ਼ ਲੱਭਣੀ ਹੈ, ਦੇਖਣੀਆਂ। ਹੁਣ ਆਪਣੀਆਂ ਜਿਹੜੀਆਂ ਪੁਸ਼ਤਾਂ ਇੱਥੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਹੋਰਾਂ ਮੁਲਕਾਂ 'ਚ, ਨਿਊਜ਼ੀਲੈਂਡ, ਆਸਟ੍ਰੇਲੀਆ ਵਗੈਰਾ, ਹੁਣ ਸਿਰਫ 5 ਮਿਲੀਅਨ ਡਾਇਸਪੋਰਾ ਸਿੱਖ ਰਹਿੰਦਾ ਹੈ। ਉਹਨਾਂ ਸਾਰਿਆਂ ਨੇ ਹੀ ਵੇਖਿਆ ਕਿ ਯਾਰ ਸਾਡੇ ਜਿੱਥੋਂ ਅਸੀਂ ਆਏ ਹਾਂ ਉਹਨਾਂ ਦੇ ਨਾਲ ਚੰਗਾ ਵਿਹਾਰ ਨਹੀਂ ਹੋ ਰਿਹਾ, ਉਹਨਾਂ ਨੂੰ ਬਰਾਬਰ ਦਾ ਸ਼ਹਿਰੀ ਨਹੀਂ ਗਿਣਿਆ ਜਾਂਦਾ। ਜਿਹੜਾ ਵੀ ਪੋਲੀਟੀਸ਼ੀਅਨ ਆਉਂਦਾ ਹੈ, ਭਾਵੇਂ ਕਾਂਗਰਸ ਹੈ ਤੇ ਭਾਵੇਂ ਕੋਈ ਹੋਰ ਪਾਰਟੀ ਹੈ, ਉਹ ਹਿੰਦੂਤਵਾ ਸੁਣ ਕੇ ਕਰਕੇ ਸਿੱਖਾਂ ਦਾ ਘਾਣ ਕਰਦੇ ਹੈ ਵੋਟਾਂ ਲੈਣ ਵਾਸਤੇ। This has not happened. ਇੱਥੇ ਥੋੜਾ ਜਿਹਾ ਵੋਕਿਜ਼ਮ ਇੱਥੇ ਵੀ ਆਇਆ ਤੇ ਹੁਣ ਉਹ ਲੋਕਾਂ ਨੇ ਆਜ਼ਾਦੀ ਇਜ਼ ਫੰਕਸ਼ਨਿੰਗ। ਜਦੋਂ ਉਹ ਪਿਛਲੇ ਬਾਈਡਨ ਵੇਲੇ ਇਹ ਜ਼ਿਆਦਾ ਜਿਹੜਾ ਲੈਫਟ ਵਿੰਗ ਹੈ ਉਹ ਜ਼ਿਆਦਾ ਜ਼ੋਰ ਆਇਆ ਤੇ ਇਹਦੇ ਵਿੱਚ ਇੰਡੀਵਿਜੂਅਲ ਵੋਟਰ ਨੇ ਵੋਟਾਂ ਪਾ ਕੇ ਟਰੰਪ ਲੈ ਆਂਦਾ। ਜੇ ਟਰੰਪ ਕਰੂਗਾ ਤੇ ਪੈਂਡੂਲਮ ਦੂਜੇ ਪਾਸੇ ਸਵਿੰਗ ਕਰ ਸਕਦਾ ਜੀ, ਕਰੂਗਾ। ਤੇ ਕਿੰਨੀਆਂ ਸਰਕਾਰਾਂ ਬਣੀਆਂ ਇੱਥੇ, ਪਰ ਇਹ ਨਹੀਂ ਕਿ ਇਹ ਕ੍ਰਿਸਚੀਅਨ ਮੁਲਕ ਹੈ ਜੀ, ਸਿਰਫ ਇੱਥੇ ਕ੍ਰਿਸਚਨਾਂ ਦੀ ਚੱਲੂਗੀ, ਇੱਥੇ ਹੋਰਾਂ ਦੀ ਨਹੀਂ ਚੱਲੂਗੀ। ਅਜੇ ਤੱਕ ਨਹੀਂ ਹੁੰਦਾ। ਆਜ਼ਾਦੀ ਦਾ ਕਸਵੱਟੀ ਆਜ਼ਾਦੀ ਦੀ ਇਹ ਹੈ ਕਿ ਧਰਮ ਦੀ ਆਜ਼ਾਦੀ ਤਾਂ ਹੈ ਜੇ ਸਾਰੇ ਧਰਮ ਹੀ ਪ੍ਰਫੁੱਲਤ ਹੋ ਸਕਣ। ਜੇ ਇੱਕ ਧਰਮ ਦੇ ਥੱਲੇ ਦੂਜੇ ਧਰਮਾਂ ਨੂੰ ਤਰਜੀਹ ਦਿੱਤੀ ਜਾਵੇ, ਸਾਨੂੰ ਮੱਲੋ ਮੱਲੀ ਕਿਹਾ ਜਾਂਦਾ ਵੀ ਤੂੰ ਹਿੰਦੂ ਹੈ ਕਾਨਸਟੀਟਿਊਸ਼ਨ ਦੇ ਮੁਤਾਬਕ, ਇੰਡੀਅਨ ਕਾਨਸਟੀਟਿਊਸ਼ਨ। ਇਹ ਕਿਹੜੀ ਲੋੜ ਪੈ ਗਈ ਸਾਨੂੰ ਹਿੰਦੂ ਕਰਨ ਦੀ? ਤੁਹਾਨੂੰ ਕਿਹੜੀ ਪਈ ਆ ਕਿ ਤੂੰ ਸਾਰਿਆਂ ਨੂੰ ਹਿੰਦੂ ਬਣਾਉਣਾ? ਜੀ ਸਾਡੇ ਕੇ ਹਿੰਦੂ ਸਾਡੇ ਭਰਾ ਹੈ, ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਸਾਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਹਿੰਦੂ
हिंदू है, मुसलमान है, क्रिश्चियन है, जो कुछ भी है ना, जी सदके तुर है। ਅਸੀਂ ਅਸੀਂ ਖਾਲਿਸਤਾਨ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਨੂੰ ਮੰਦਾ ਕਹਿਣ ਵਾਸਤੇ, ਉਹਦਾ ਮਾਡਲ ਮੇਰੇ ਮਨ 'ਚ ਕਲੀਅਰ ਹੈ। ਜੋ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਹੈ, ਉਹਦੇ ਰਾਜ ਵਿੱਚ ਹੋਇਆ, ਉਹ ਸਾਡਾ ਮਾਡਲ ਹੋਊਗਾ ਖਾਲਿਸਤਾਨ ਦਾ ਜੀ। ਤੇ ਅਸੀਂ ਚਾਹੁੰਦੇ ਹਾਂ ਕਿ ਉਹ ਹੈ ਜਾਂ ਰਾਜ ਸਥਾਪਿਤ ਹੋਵੇ, ਕਿ ਅਸੀਂ ਕੋਝੇ ਰਾਜ ਤੋਂ ਤੰਗ ਆਏ ਹੋਏ ਹਾਂ। ਕੋਝੇ ਰਾਜ ਨੇ ਨਾ ਹਿੰਦੁਸਤਾਨ ਵਾਸਤੇ ਹੀ ਉਹ ਚੰਗਾ ਹੈ, ਇਹ ਚੰਗਾ ਨਹੀਂ। ਕੋਝਾ ਰਾਜ ਆ ਉਹ ਹਿੰਦੂਆਂ ਵਾਸਤੇ ਵੀ ਚੰਗਾ ਨਹੀਂ ਹੋ ਸਕਦਾ। ਤੇ ਅਮਰੀਕਾ ਦੀ ਆਜ਼ਾਦੀ ਦਾ ਦਿਨ ਜੀ ਗੱਲ ਕਰ ਰਹੇ ਹਾਂ ਅਸੀਂ, ਮਨਾਉਂਦੇ ਹਾਂ ਇੱਥੇ ਬੜੀ ਧੂਮਧਾਮ ਦੇ ਨਾਲ ਜੀ। ਇਹਦਾ ਵੀ ਅਹਿਸਾਸ ਹੈ, ਆਮ ਅਮਰੀਕਨ ਨੂੰ ਤਾਂ ਅਹਿਸਾਸ ਹੈ ਵੀ 8 ਸਾਲ ਯੁੱਧ ਲੜਨਾ ਪਿਆ ਡੈਕਲੇਰੇਸ਼ਨ ਤੋਂ ਬਾਅਦ। ਇੱਦਾਂ ਨਹੀਂ ਉਹ ਥਾਲ ਪਰੋਸ ਕੇ ਨਹੀਂ ਦਿੱਤੀ ਆਜ਼ਾਦੀ। ਤੇ ਰੋਨਾਲਡ ਰੇਗਨ ਪ੍ਰੈਜ਼ੀਡੈਂਟ ਇੱਥੇ ਹੋਇਆ 80s ਦੇ ਵਿੱਚ, 1980s ਦੇ ਵਿੱਚ। ਉਹ ਕਹਿੰਦਾ ਸੀ ਵੀ freedom is never more than one generation away to be lost ਜੀ। ਇਹਦਾ ਮਤਲਬ ਉਹਨੂੰ ਕੋਈ ਲੁਟੇਰੇ, ਆਜ਼ਾਦੀ ਦੇ ਲੁਟੇਰੇ ਹੈਗੇ ਆ, ਇਹ ਆਪਣੀਆਂ ਸਰਕਾਰਾਂ ਬਣਾਈਆਂ ਹੋਈਆਂ ਜਿਹੜੇ ਲੁਟੇਰੇ ਬਣਦੇ ਆ ਜੀ। ਹਿੰਦੁਸਤਾਨ ਲੁੱਟੀ ਜਾ ਰਹੀ ਹੈ, ਸਿੱਖਾਂ ਦੀ ਆਜ਼ਾਦੀ ਲੁੱਟੀ ਜਾ ਚੁੱਕੀ ਹੈ ਜੀ। ਸੋ ਜੀ ਬਿਲਕੁਲ ਜੀ ਜੀ। ਨਹੀਂ ਡਾਕਟਰ ਸਾਹਿਬ, ਬਹੁਤ ਵਧੀਆ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਅਮਰੀਕਾ ਦੀ ਕ੍ਰੀਏਸ਼ਨ ਤੇ ਇੱਥੇ ਦੀ ਆਜ਼ਾਦੀ ਦਾ ਜਿਹੜਾ ਕਨਸੈਪਟ ਆ ਉਹਨੂੰ ਤੁਸੀਂ ਜਿਹੜਾ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ। ਤੇ ਮੈਂ ਸਰੋਤਿਆਂ ਨੂੰ ਦੱਸਦਾ ਜਾਵਾਂ ਜੀ ਕਿ ਪ੍ਰੋਗਰਾਮ ਤੁਸੀਂ ਵੇਖ ਸੁਣ ਰਹੇ ਹੋ ਦਿਲ ਦੀਆਂ ਗੱਲਾਂ TV 84 ਤੋਂ, ਔਰ ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ। ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਹਰਦਮ ਸਿੰਘ ਆਜ਼ਾਦ, ਜਿਹੜੇ ਇੱਕ ਸਫਲ ਬਿਜ਼ਨਸਮੈਨ ਨੇ, ਤੇ ਉਹਦੇ ਨਾਲ ਜਿਹੜਾ ਹਿਊਮਨ ਰਾਈਟਸ ਦੀ ਗੱਲ ਆ ਅਮਰੀਕਾ ਦੇ ਵਿੱਚ, ਉਹ ਸਿੱਖਾਂ ਦੀ ਹੋਵੇ ਜਾਂ ਕਿਸੇ ਹੋਰ ਦੀ ਹੋਵੇ, ਜਾਂ ਸਾਡੇ ਕੌਮੀ ਘਰ ਖਾਲਿਸਤਾਨ ਦੀ ਗੱਲ ਹੋਵੇ, ਉਹਦੇ 'ਚ ਵੱਧ ਚੜ ਕੇ ਆਪਣਾ ਰੋਲ ਨਿਭਾਉਂਦੇ ਆ ਤੇ ਹਰੇਕ ਜਥੇਬੰਦੀ ਨੂੰ ਇਹ ਹੈਲਪ ਕਰਦੇ ਆ। ਸੋ ਇਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਅਮਰੀਕਾ ਦੀ ਆਜ਼ਾਦੀ ਬਾਰੇ, ਤੇ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕਿਉਂ ਜਿਹੜੀ ਆ ਆਪਣੀ ਵੱਖਰੀ ਹੋਂਦ ਆ ਜਿਹੜੀ, ਉਹਦੇ ਉੱਤੇ ਸਾਨੂੰ ਖੜਨਾ ਚਾਹੀਦਾ, ਸਾਨੂੰ ਸਟੈਂਡ ਕਰਨਾ ਚਾਹੀਦਾ ਆਪਣੇ ਪੁਰਖਿਆਂ ਦੀ ਉਸ ਜੱਦੋ-ਜਹਿਦ ਤੇ ਜਿਹਨੇ ਸਾਨੂੰ ਇੱਥੇ ਤੱਕ ਪਹੁੰਚਾਇਆ, ਜਿਹਨੇ ਸਾਨੂੰ ਸਰਦਾਰ ਬਣਾਇਆ, ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਜਿਹੜੀ ਬਖਸ਼ਿਸ਼ ਕੀਤੀ ਹੈ, ਇੱਕ ਵਿਲੱਖਣ ਸਰੂਪ ਬਖਸ਼ਿਸ਼ ਦਿੱਤਾ, ਇੱਕ ਵਿਲੱਖਣ ਕੰਟਰੀ ਸਾਨੂੰ ਬਖਸ਼ਿਸ਼ ਕੀਤੀ ਸੀ। ਪਰ ਅਸੀਂ ਨਾ ਚਾਹੁੰਦੇ ਹੋਏ ਵੀ ਕਿਸੇ ਭਰਮ ਭੁਲੇਖੇ 'ਚ ਆ ਕੇ ਜਾਂ ਗਲਤਫਹਿਮੀਆਂ ਦਾ ਸ਼ਿਕਾਰ ਹੋ ਕੇ ਅੱਜ ਫੇਰ ਉਸੇ ਹਕੂਮਤ ਦੇ ਗੁਲਾਮ ਹੋ ਗਏ ਆ, ਜਿੱਤੋਂ ਛੁਟਕਾਰਾ ਪਾਉਣ ਦੇ ਲਈ ਦਿੱਲੀ ਹਕੂਮਤ ਤੋਂ ਬਹੁਤ ਲੰਬੀ ਲੜਾਈ ਹੈ ਜਿਹੜੀ ਉਹ ਸਿੱਖਾਂ ਨੇ ਲੜੀ ਸੀ। ਪਰ ਅਨਫੋਰਚੂਨੇਟਲੀ ਅਸੀਂ ਕਿਸੇ ਛਲਾਵੇ ਦੇ ਵਿੱਚ ਆ ਕੇ ਹੁਣ ਉਸ ਮੁਲਕ ਨੂੰ ਆਪਣਾ ਮੁਲਕ ਸਮਝਣ ਲੱਗ ਗਏ ਆ ਜਿਹੜਾ ਸਾਡੇ ਉੱਤੇ ਰਾਜ ਕਰ ਰਿਹਾ। ਸੋ ਉਹ ਗੱਲਬਾਤ ਆ ਜਿਹੜੀ ਅਸੀਂ ਅੱਜ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਡਾਕਟਰ ਸਾਹਿਬ, ਜਦੋਂ ਅਸੀਂ ਇੱਕ ਇੰਡੀਵਿਜੂਅਲ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚ, ਤੇ ਹਮੇਸ਼ਾ ਇਹਦੇ 'ਚ ਜ਼ਿਕਰ ਆਉਂਦਾ ਕਿ ਫਸਟ ਅਮੈਂਡਮੈਂਟ ਆਹ ਹੱਕ ਦਿੰਦੀ ਆ ਤੇ ਸੈਕੰਡ ਅਮੈਂਡਮੈਂਟ ਆਹ ਹੱਕ ਦਿੰਦੀ ਆ। ਸੋ ਉਹਨਾਂ ਬਾਰੇ ਜ਼ਰੂਰ ਦੱਸੋ ਕਿ ਇੱਕ ਇੰਡੀਵਿਜੂਅਲ ਨੂੰ ਇਹ ਜਿਹੜਾ ਕੰਸਟੀਟਿਊਸ਼ਨ ਆ ਉਹ ਸਰਕਾਰ ਦੇ ਬਰਾਬਰ ਲਿਆ ਕੇ ਕਿਵੇਂ ਖੜਾ ਕਰਦਾ, ਕੀ ਬਿਊਟੀ ਹੈ ਇਹ? ਦੇਖੋ, ਕਨਸਟੀਟਿਊਸ਼ਨ ਸਰਕਾਰ ਜਦੋਂ ਇੱਕ ਦਫਾ ਜਿਹੜੇ ਇੱਥੋਂ ਦੇ ਬਾਨੀ ਸੀ, ਫਾਊਂਡਿੰਗ ਫਾਦਰਸ ਆਫ ਦਿਸ ਕੰਟਰੀ, ਉਹਨਾਂ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਇੱਕ ਸਵਾਲ ਆਪਣੇ ਆਪ ਤੇ ਖੜਾ ਕੀਤਾ ਵੀ ਕੀ ਬੰਦੇ ਉੱਤੇ ਸੰਪੂਰਨ ਵਿਸ਼ਵਾਸ ਕੀਤਾ ਜਾ ਸਕਦਾ ਜੀ, ਉਹ ਡਿਕਟੇਟਰ ਨਾ ਬਣੂਗਾ? ਤੇ ਉਹਨਾਂ ਦਾ ਕਾਮਨ ਜਵਾਬ ਸੀ ਕਿ ਨਹੀਂ ਕੀਤਾ ਜਾ ਸਕਦਾ। ਇਹਦਾ ਮਤਲਬ ਹੈ ਬੰਦੇ ਤੇ ਕੰਟਰੋਲ ਕਰਨਾ ਜ਼ਰੂਰੀ ਹੈ। ਸੋ ਉਹਨਾਂ ਨੇ ਘੜੀ ਜੇ ਕੰਟਰੋਲ ਕਰਨਾ ਹੈ ਕਿ ਸਾਨੂੰ ਰਾਜਾ ਨਹੀਂ ਚਾਹੀਦਾ, ਕਿਉਂਕਿ ਉਦੋਂ ਤੱਕ ਰਾਜੇ ਚੱਲਦੇ ਆਉਂਦੇ ਸੀਗੇ ਵੀ ਰੱਬ ਨੇ ਭੇਜਿਆ ਰਾਜਾ ਜੀ। ਤੇ ਇਹਨਾਂ ਨੇ ਜਦੋਂ ਸਰਕਾਰ ਦੀ ਬਣਤਰ ਚੁਣੀ ਤੇ ਉਹਦੇ ਵਿੱਚ ਤਾਕਤਾਂ ਵੰਡ ਲਈਆਂ ਜੀ। ਇੱਕ ਬ੍ਰਾਂਚ ਰੱਖੀ, ਲੈਜਿਸਲੇਟਿਵ ਬ੍ਰਾਂਚ ਰੱਖੀ, ਐਗਜ਼ੀਕਿਊਟਿਵ ਬ੍ਰਾਂਚ ਰੱਖੀ, ਤਾਂ ਕਿ ਤਾਕਤਾਂ ਵੰਡੀਆਂ ਜਾਣ।
ਕਿਸੇ ਇੱਕ ਬੰਦੇ ਦੇ ਹੱਥ ਤਾਕਤ ਨਾ ਹੋਵੇ। ਹੁਣ ਭਾਵੇਂ ਡੋਨਾਲਡ ਟਰੰਪ ਬੜੀ ਪਾਪੂਲਰ ਵੋਟ ਦੇ ਵੀ ਉਹਦੇ ਕੋਲ ਜ਼ਿਆਦਾ ਸੀਗੀ ਡੈਮੋਕ੍ਰੇਟਾਂ ਨਾਲੋਂ, ਤੇ ਉਹਦੇ ਕਾਲਜ ਇਲੈਕਟੋਰਲ ਕਾਲਜ ਜਿਹਦੇ ਨਾਲ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਇੱਥੇ, ਉਹਦੇ ਕੋਲ ਵੋਟਾਂ ਬਹੁਤ ਸੀਗੀਆਂ, ਬਣ ਗਿਆ। ਪਰ ਉਹ ਇਹ ਕਿੰਗ ਨਹੀਂ ਗਾ, ਭਾਵੇਂ ਉਹਨਾਂ ਨੇ ਮੁਜ਼ਾਹਰੇ ਵੀ ਕੀਤੇ ਆ ਕਿੰਗ ਸ਼ਿਪ ਦੇ, ਉਹਨੂੰ ਪੇਂਟ ਕੀਤਾ ਜਾ ਰਿਹਾ ਕੁਝ ਪ੍ਰੈਸ ਵੱਲੋਂ ਕਿ ਇਹ ਡਿਕਟੇਟਰ ਹੈ ਜੀ। ਇਹ ਉਹ ਡਿਕਟੇਟਰ ਦੇ ਜਿਹੜਾ ਉੱਠ ਕੇ ਡਿਸਟ੍ਰਿਕਟ ਜੱਜ ਨੇ, ਫੈਡਰਲ ਡਿਸਟ੍ਰਿਕਟ ਜੱਜ ਥਾਂ ਦੇ ਉੱਤੇ ਜੋ ਉਹ ਕਹਿੰਦਾ ਵੀ ਆਹ ਕਰਨਾ, ਉਹ ਕਹਿੰਦੇ ਨਹੀਂ ਕਰ ਦੇਣਾ ਜੀ। ਇਹ ਪਾਵਰ ਹੈ, ਇਹ ਰਿਪਬਲਿਕਨ, ਇਹ ਅਸੀਂ ਕਹਿ ਸਕੀਏ ਯਾਰ ਇਹ ਤਾਂ ਪੁੱਠੀ ਗੱਲ ਹੈ, ਲੋਕਾਂ ਨੇ ਤਾਂ ਪ੍ਰਧਾਨ ਚੁਣਿਆ ਤੇ ਉਹਨੂੰ ਕੰਮ ਨਹੀਂ ਕਰਨ ਦੇ ਅੜਿੱਕਾ ਹੈ। ਠੀਕ ਹੈ, ਅੜਿੱਕਾ ਹੈ, ਕੋਈ ਸ਼ੱਕ ਨਹੀਂ, ਪਰ ਇਹ ਵੀ ਆਜ਼ਾਦੀ ਦਾ ਇੱਕ ਪ੍ਰਤੀਕ ਹੈ ਜੀ। ਪਾਵਰ ਦੇ ਉੱਤੇ ਤਰੀਕੇ ਅਮਨ ਅਮਾਨ ਦੇ ਨਾਲ ਕਿਰਤੂ ਪ੍ਰੰਤੂ ਹੋ ਸਕਦਾ। ਤੂੰ ਪਾਵਰ ਜਿਹੜੀ ਹੈਗੀ ਹੈ, ਵਿਧਾਨ ਕਨਸਟੀਟਿਊਸ਼ਨ ਦੇ ਵਿੱਚ ਆਹ ਹੱਕ ਦਿੱਤੇ ਹੈ, ਤੂੰ ਆਪਣੇ ਹੱਕਾਂ ਤੋਂ ਬਾਹਰ ਜਾ ਰਿਹਾ ਪ੍ਰੈਜ਼ੀਡੈਂਟ ਹੈਗਾ, ਪਰ ਤੈਨੂੰ ਇਹ ਇੰਨਾ ਹੱਕ ਨਹੀਂ ਗਾ, ਇੰਨੀ ਪਾਵਰ ਹੈ ਨਹੀਂ ਕਿ ਤੈਨੂੰ ਜਿਵੇਂ ਹੁਣ ਈਰਾਨ ਦੇ ਉੱਤੇ ਹਮਲਾ ਕੀਤਾ ਹੈ ਤੇ ਕੁਝ ਡੈਮੋਕ੍ਰੈਟ ਇਹ ਕਹਿੰਦੇ ਤੇਰਾ ਤੂੰ ਆਪਣੇ ਹਕੂਕਾਂ ਦੀ ਦੁਰਵਰਤੋਂ ਕੀਤੀ ਹੈ, ਤੈਨੂੰ ਪਹਿਲਾਂ ਚਾਹੀਦਾ ਸੀ ਕਿ ਸੈਨੇਟ ਦੇ ਵਿੱਚੋਂ ਤੂੰ ਮਨਜ਼ੂਰੀ ਲੈਂਦਾ। ਇਹ ਗੱਲਾਂ ਚੱਲਦੀਆਂ ਰਹਿਣਗੀਆਂ ਤੇ ਇਹ ਤਾਕਤ ਹੈ ਇਸ ਮੁਲਕ ਦੀ ਕਿ ਅਸੀਂ ਆਪਣੇ ਆਪ ਦੇ ਉੱਤੇ ਕਿੰਤੂ ਪ੍ਰੰਤੂ ਕਰ ਸਕਦੇ ਹਾਂ ਜੀ। ਇਹ ਵੀ ਆਜ਼ਾਦੀ ਦੀ ਇੱਕ ਨਿਸ਼ਾਨੀ ਹੈ। ਕਈ ਲੋਕ ਅਨਪੜ੍ਹ ਆਪਣੇ ਸਿੱਖਾਂ ਦੇ ਵਿੱਚ ਵੀ ਹੈਗੇ ਨੇ ਜਿਹੜੇ ਅਸੀਂ ਮੁਜ਼ਾਹਰਿਆਂ ਦੇ ਵਿੱਚ ਦੇਖਣਗੇ ਤੇ ਐਵੇਂ ਲਾਉਣਗੇ ਨਾਰੇ ਧੋਤੀ ਟੋਪੀ ਜਮਨਾ ਪਹਾੜ। ਉਹ ਮੈਂ ਕਿਹਾ ਭਾਲੇ ਮਾਨਸੋ ਇਹ ਸਿੱਖਾਂ ਦਾ ਨਾਰਾ ਨਹੀਂ ਗਾ ਇਹ ਜੀ। ਅਸੀਂ ਦੇ ਅਕੋਮੋਡੇਟ ਕਰਨਾ ਲੋਕਾਂ ਨੂੰ ਜੀ। ਅਸੀਂ ਲੋਕਾਂ ਨੂੰ ਵਿਤਕਰੇ ਕਰਨੇ ਹੈ ਤੇ ਫਿਰ ਸਾਡੇ ਵਿੱਚ ਤੇ ਹੋਰਾਂ ਵਿੱਚ ਵਿਤਕਰੇ ਕਰਨ ਵਾਲੇ ਕੀ ਵਰਕ ਹੈ। ਅਸੀਂ ਸਰਬੱਤ ਦੇ ਭਲੇ ਮੰਗਣ ਦੀ ਅਰਦਾਸ ਕਰਦੇ ਹਾਂ ਰੋਜ਼ ਦਿਹਾੜੀ। ਅਸੀਂ ਇਹ ਨਹੀਂ ਕੰਮ ਕਰਨੇ ਜੀ। ਸਾਨੂੰ ਪਤਾ ਸਾਡਾ ਦਿਲ ਵੱਡਾ ਹੋਣਾ ਚਾਹੀਦਾ। ਇਹ ਅਮਰੀਕਾ ਦੇ ਵਿੱਚ ਜਿਹੜਾ ਵੰਡੀਆਂ ਪਾਈਆਂ ਤਾਕਤ ਨੂੰ ਵੰਡਣਾ, ਇਹ ਬਹੁਤ ਚੰਗੀ ਗੱਲ ਹੈਗੀ ਹੈ। ਇਹਦੇ ਨਾਲ ਜਦੋਂ ਅਗੇਰ ਬੰਦੇ ਧੱਕੇ ਕਰਦੇ, ਇੱਥੇ ਕਿਹੜਾ ਧੱਕੇ ਨਹੀਂ ਕਰਦੇ, ਪਰ ਉਹ ਕਨਸਟੀਟਿਊਸ਼ਨ ਹੱਦਾਂ ਬੰਨੇ ਬਣਾਏ ਹੋਏ ਹੈ, ਉਹ ਉਹਨਾਂ ਦੇ ਉੱਤੇ ਰੋਕਥਾਮ ਕਰਦੀਆਂ ਤੇ ਸਮਾਂ ਪਾ ਕੇ ਹੋ ਸਕਦਾ ਵੀ ਕਿਸੇ ਧੱਕਾ ਚੱਲ ਜੇ, ਇੱਕ ਪਾਰਟੀ ਦਾ ਧੱਕਾ ਹੋ ਸਕਦਾ। ਜਿਵੇਂ ਹਿੰਦੁਸਤਾਨ ਦੇ ਵਿੱਚ ਉਹ ਕਹਿੰਦੇ ਸੂਏ ਦੀ ਲਾਰਜੈਸਟ ਡੈਮੋਕ੍ਰੇਸੀ ਜੀ, ਪਰ ਜੇ ਇੱਕੋ ਹੀ ਪਾਰਟੀ ਹੈ ਤਕਰੀਬਨ ਹਿੰਦੂ ਪਾਰਟੀ, ਹਿੰਦੂ ਤਵਾ RSS, ਤੇ ਉਹ ਮੈਜੋਰਿਟੇਰੀਅਨਿਜ਼ਮ ਹੈ, ਉਹ ਡਿਕਟੇਟਰਸ਼ਿਪ ਹੈ, ਉਹ ਡੈਮੋਕ੍ਰੇਸੀ ਨਹੀਂ ਕਰ ਸਕਦੀ ਕਿਉਂਕਿ ਜਿਹੜੀਆਂ ਮਾਈਨੋਰਟੀਜ਼ ਨੇ ਉਹਨਾਂ ਦੀ ਆਜ਼ਾਦੀ ਮਹਿਫੂਜ਼ ਹੈ ਨਹੀਂ ਗੀ। ਠੀਕ ਹੈ, ਮੈਜੋਰਿਟੀ ਰੂਲਸ ਡੈਮੋਕ੍ਰੈਟਿਕ ਪ੍ਰਿੰਸੀਪਲ ਹੈਗਾ, ਪਰ ਉਹਦੇ ਨਾਲ ਜਿਵੇਂ ਇੱਥੇ ਅਮਰੀਕਾ ਦੀ ਆਜ਼ਾਦੀ ਦੇ ਵਿੱਚ ਹੈਗਾ ਮੈਰਿਟ ਆਲਸੋ ਮੈਟਰਸ ਜੀ। ਭਾਈ ਆਹ ਜਿਹੜੀਆਂ ਬੁਨਿਆਦੀ ਗੱਲਾਂ ਨੇ ਵੀ ਤੂੰ ਇਹ just because you are minority or majority rather, ਤੁਸੀਂ ਇਹ ਨਹੀਂ ਕਿ ਧੱਕਾ ਹੀ ਕਰੀ ਜਾਓ ਤੁਸੀਂ ਮਿਨੋਰਟੀ ਦੇ ਉੱਤੇ ਜੀ। ਸੋ ਆਜ਼ਾਦੀ ਦੇ ਵਿੱਚ ਇਹਦਾ ਅਹਿਸਾਸ ਕਰਨਾ, ਇਸੇ ਨੂੰ ਹਲੀਮੀ ਰਾਜ ਅਸੀਂ ਕਵਾਂਗੇ ਕਿ ਕਿਉਂਕਿ ਜਿਹੜੀਆਂ ਕਦਰਾਂ ਕੀਮਤਾਂ ਨੇ ਧਰਮ ਸਿਖਾਉਂਦਾ ਸਾਨੂੰ, ਉਹ ਜਿਹੜੀਆਂ ਵੱਡੀ ਪੱਧਰ ਦੇ ਉੱਤੇ ਉਹਨਾਂ ਦੇ ਥੱਲੇ ਰਾਜ ਹੋਵੇ ਤੇ ਤਾਂ ਰਾਜ ਚੰਗਾ ਚੱਲ ਸਕਦਾ। ਇੱਥੇ ਮੈਂ ਵੇਖਿਆ, ਐਕਸਪੀਰੀਅੰਸ ਕੀਤਾ ਕਿ ਜਦੋਂ
ਉਹ ਗੱਲਾਂ ਦੇ ਉੱਤੇ ਹਮਲੇ ਹੁੰਦੇ ਆ, ਬੰਦਿਆਂ ਕੋਲੋਂ ਹੋਣਗੇ ਹਮਲੇ ਹੁੰਦੇ ਆ, ਪਰ ਉਹਦਾ ਇਲਾਜ ਆਪਣੇ ਆਪ ਹੀ ਨਿਕਲ ਆਉਂਦਾ ਹੈ, ਕਿਉਂਕਿ ਤਾਕਤਾਂ ਵੰਡੀਆਂ ਹੋਈਆਂ। ਜੀ ਕੁਝ ਸਮੇਂ ਵਾਸਤੇ ਧੱਕਾ ਚੱਲੂਗਾ, ਪਰ ਬਹੁਤਾ ਸਮਾਂ ਵਾਸਤੇ ਨਹੀਂ ਧੱਕਾ ਚੱਲ ਸਕਦਾ। ਇਹ ਕਰੈਕਟਿਵ ਮੈਜਰ ਹੈਗਾ। ਹੁਣ ਪ੍ਰਾਈਵੇਟ ਪ੍ਰਾਪਰਟੀ ਰਾਈਟਸ ਦਾ ਹੀ ਮਸਲਾ ਸੀ। ਜਦੋਂ ਅਸੀਂ ਆਮ ਅਮਰੀਕਾ ਦੇ ਬਾਰੇ ਅਸੀਂ ਸੁਣਦੇ ਹਾਂ, ਦੇਖੋ ਜੀ ਸਲੇਵਰੀ ਸੀ ਇੱਥੇ ਬੜੀ, ਉਹ ਜਿਨ੍ਹਾਂ ਲੋਕਾਂ ਨੇ ਆਪਣਾ ਲਿੰਕਨ ਡਗਲਸ ਡਿਬੇਟਾਂ ਸੁਣੀਆਂ, ਉਹਨਾਂ ਬੜੀ ਇੰਟਰਸਟਿੰਗ। ਲਿੰਕਨ ਕਹਿੰਦਾ ਸੀ ਕਨਸਟੀਟਿਊਸ਼ਨ ਦਾ ਆਧਾਰ ਦੇ ਉੱਤੇ ਕਿ we hold these truths to be self-evident that all men are created equal। ਜੇ ਸਾਰੇ ਬੰਦੇ ਬਰਾਬਰ ਹੈਗੇ ਆ ਤੇ ਫਿਰ ਕਾਂ ਤੁਹਾਡੇ ਨਾਲ ਗੋਰੇ ਦੇ ਥੱਲੇ ਕਿੱਦਾਂ ਹੋ ਸਕਦਾ ਗੁਲਾਮ ਜੀ। ਤੇ ਜਿਹੜਾ ਡਗਲਸ ਸੀਗਾ ਉਹ ਡਿਬੇਟ ਕਰਨ ਡਿਆ ਵੀ ਉਸੇ ਕਨਸਟੀਟਿਊਸ਼ਨ ਦੇ ਵਿੱਚ ਤੁਸੀਂ ਲਿਖਿਆ ਕਿ ਜਿਹੜੇ ਪ੍ਰਮੁੱਖ ਰਾਈਟ ਹੈ ਲਾਈਫ, ਲਿਬਰਟੀ ਐਂਡ ਪਰਸੂਟ ਆਫ ਪ੍ਰੋਪਰਟੀ। ਮੈਂ ਤਾਂ ਮੰਡੀ ਤੋਂ ਖਰੀਦ ਕੇ ਲਿਆ ਸਲੇਬ, ਮੈਂ $1000 ਦਾ ਸਲੇਬ ਖਰੀਦਿਆ, ਉਹਨਾਂ ਦੇ ਵਿੱਚ ਤਕਰੀਬਨ $80,000 ਦੀ, ਤੇ ਮੇਰੀ ਪ੍ਰਾਪਰਟੀ ਪ੍ਰਾਈਵੇਟ ਪ੍ਰਾਪਰਟੀ ਹੈ। ਤੇਰਾ ਕੀ ਹੱਕ ਬਣਦਾ ਹੈ ਕਿ ਤੂੰ ਮੈਨੂੰ ਲੜਾਈ ਕਰੇ? ਜੀ ਮੈਨੂੰ ਤਾਂ ਕਾਨਸਟੀਟਿਊਸ਼ਨ, ਉਹੀ ਕਾਨਸਟੀਟਿਊਸ਼ਨ ਦੋਵੇਂ ਸਾਈਡਾਂ ਕੋਡ ਕਰਨੀ ਆ। ਸੋ ਕਈ ਵਾਰੀ ਵੈਲਿਊਸ ਕਲੈਸ਼ ਹੁੰਦੀਆਂ ਨੇ, ਅਖੀਰ ਨੂੰ ਜਿਹੜੀ ਵੈਲਿਊ ਜਿੱਤੀ ਹਿਊਮਨ ਵੈਲਿਊ ਵਿੱਚ ਜਿਹੜੀ ਪ੍ਰਾਪਰਟੀ ਹੈ ਉਹ ਬੇਸਿਕ ਹਿਊਮਨ ਥਿੰਕਿੰਗ ਤੋਂ ਬਾਅਦ ਆਉਂਦੀ ਹੈ, ਉਹਦੀ ਪਹਿਲਾਂ ਨਹੀਂ ਹੁੰਦੀ। ਤੇ ਉਹਦਾ ਨਿਖਾਰਾ ਹੋ ਗਿਆ ਸਿਵਲ ਵਾਰ ਹੋਈ ਨਾਰਥ ਤੇ ਸਾਊਥ ਦੇ ਵਿੱਚ। ਪਰ ਇਹ ਵੀ ਖੁਸ਼ਕਿਸਮਤੀ ਹੈ ਇਸ ਮੁਲਕ ਦੀ ਕਿ ਫਿਰ ਵੀ ਉਹਦੇ ਵੇਲੇ ਦੇ ਬੰਦੇ ਲਿੰਕਨ ਵਰਗੇ ਸਿਆਣੇ ਸੀਗੇ ਜਿਨ੍ਹਾਂ ਨੇ ਦੋ ਮੁਲਕ ਨਹੀਂ ਵੰਡੇ ਇਸ ਆਧਾਰ ਦੇ ਉੱਤੇ। ਜੀ ਉਹਨਾਂ ਨੇ ਅਮਰੀਕਾ ਇਕੱਠਾ ਰੱਖਿਆ ਤੇ ਉਹ ਤੇ once again ਜੀਰੋ ਕ੍ਰਿਸਚੀਅਨ ਵੈਲਿਊਜ਼ ਦੇ ਆਧਾਰ ਦੇ ਉੱਤੇ ਇਹ ਸਰਕਾਰਾਂ ਬਣਨੀਆਂ ਆਈਆਂ। ਇਹਨਾਂ ਦੇ ਧਰਮ ਹੈਗੇ ਆ, there is no doubt। ਜਿਹੜਾ ਕ੍ਰਿਸਚੀਅਨ ਹੈ ਡੋਨਾਲਡ ਟਰੰਪ ਦੇ ਕ੍ਰਿਸਚੀਅਨ, ਡਿਵੋਟ ਕ੍ਰਿਸਚੀਅਨ। ਜੀ ਸਾਡੇ ਕੋਲ ਪ੍ਰੋਬਲਮ ਨੇ ਜਿੰਨਾ ਚਿਰ ਉਹ ਕ੍ਰਿਸਚੀਅਨਿਟੀ ਸਾਡੇ ਉੱਤੇ ਨਹੀਂ ਥੋਪਦਾ। ਸਾਨੂੰ ਤਾਂ ਕ੍ਰਿਸਚੀਅਨਿਟੀ ਉਦੋਂ ਹੀ ਭੇਜ ਲੱਗਣੀ ਹੈ ਜੇ ਮੈਂ ਸਿੱਖਿਆ, ਜੇ ਉਹ ਮੇਰੀ ਸਿੱਖੀ ਦੇ ਉੱਤੇ ਕਿੰਦੀ ਪ੍ਰਤ ਕਰੂਗਾ। ਜਿੰਨਾ ਚਿਰ ਸਿੱਖੀ ਦੇ ਉੱਥੇ ਹੁੰਦਾ ਹਿੰਦੁਸਤਾਨ ਦੇ ਵਿੱਚ ਹੋ ਰਿਹਾ, ਇਸੇ ਕਰਕੇ ਸਾਨੂੰ ਪ੍ਰੋਬਲਮ ਹੈ। ਜੇ ਸਰਕਾਰ ਬਹਿ ਕੇ ਕੋਈ ਭਾਈ ਹਾਂ ਅਸੀਂ ਹਿੰਦੂ ਹਾਂ ਜੀ ਸਦਕੇ ਰਹੋ, ਤੁਸੀਂ ਆਪਣੇ ਰਸਮ ਰਿਵਾਜਾਂ ਦੇ ਹਿੰਦੂਆਂ ਤਰ੍ਹਾਂ ਕਰੋ, ਪਰ ਦੂਜਿਆਂ ਨੂੰ ਵੀ ਅਲਾਓ ਕਰੋ, ਉਹ ਅਲਾਓ ਹੈ ਨਹੀਂਗਾ। ਉਸ ਵਕਤ ਦੂਜਿਆਂ ਨੂੰ ਮੋਟੀਵੇਟ ਕਰ ਰਹੇ। ਦੈਟਸ ਦ ਡਿਫਰੈਂਸ ਬਿਟਵੀਨ ਜਿਹੜੀ ਧਾਰਮਿਕ ਨਿਊਟਰੈਲਿਟੀ ਹੈ, ਉਹ ਧਾਰਮਿਕ ਆਜ਼ਾਦੀ ਹੈ। ਜਦੋਂ ਧਾਰਮਿਕ ਅਧੀਨਤਾ ਦੀ ਉਹਦੇ ਗੱਲ ਆ ਜਾਂਦੀ ਹੈ, ਫਿਰ ਹਿੰਦੂ ਧਰਮ ਦੇ ਥੱਲੇ ਆਉਂਦਾ ਸਿੱਖ ਧਰਮ, then all problems arise। ਸੋ ਇੱਥੋਂ ਦੀ ਜਿਹੜੀ ਸਰਕਾਰ ਦੀ ਬਣਤਰ ਹੈ, ਜੀ you can feel it, you have routes to appeal। ਜੇ ਤੁਹਾਡੀ ਗੱਲ ਲਾ ਤੁਹਾਨੂੰ ਨਹੀਂ ਪਸੰਦ, ਤੁਹਾਡੇ ਖਿਲਾਫ ਬਣਿਆ ਹੈ, ਤੁਹਾਡੇ ਕੋਲ ਹੱਕ ਹੈਗਾ ਕਿ ਤੁਸੀਂ ਲਾਬੀ ਕ੍ਰੀਏਟ ਕਰਕੇ ਆਪਣਾ ਲਾ ਪ੍ਰੋਡਿਊਸ ਕਰੋ। ਜੀ ਉਹ ਸਾਡੇ ਕੋਲੇ ਪ੍ਰੈਕਟੀਕਲੀ ਸਪੀਕਿੰਗ ਉਹ ਹੱਕ ਹੈ ਨਹੀਂ ਹਿੰਦੁਸਤਾਨ ਦੇ ਵਿੱਚ। ਜੇ ਉਹ ਤੇ ਇੰਨੇ ਬੰਦੇ ਸਾਡੇ ਜੇਲ੍ਹਾਂ ਦੇ ਵਿੱਚ ਕਿੰਨੇ ਚਿਰ ਜੇਲ੍ਹਾਂ ਭੁਗਤੀਆਂ ਉਹਨਾਂ ਨੇ, ਵਿਚਾਰੇ ਪਏ ਆ। ਕਿਸੇ ਨੇ 30 ਸਾਲ ਦੀ ਉਦਾਂ ਕਹਿੰਦੇ ਵੀ ਬੰਦਾ ਵੀ ਮਾਰ ਦਿਓ ਤੇ 20 ਸਾਲਾਂ ਤੋਂ ਬਾਅਦ ਬੰਦਾ ਘਰੇ ਆ ਜਾਣਾ ਛੁੱਟ ਕੇ, ਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਕਿਹਾ ਵੀ ਸਾਡੇ ਹੱਕ ਸਾਨੂੰ ਦਿਓ,
ਤੇ ਉਹਨਾਂ ਨੂੰ ਜੀ। ਕਿਹਾ ਹਾਊ ਇਨ ਦੀ ਵਰਲਡ ਕੈਨ ਯੂ ਜਸਟੀਫਾਈ ਦੈਟ। ਤੇ ਜੀ ਉਹ ਬਿਲਕੁਲ। ਹਿਊਮੈਨਿਟੀ ਆਊਟਰੇਜ ਹੈ। ਉਹ ਭਾਵੇਂ ਮੈਂ ਸਿੱਖ ਹੋਵਾਂ ਤੇ ਭਾਵੇਂ ਮੈਂ ਕੋਈ ਹੋਰ ਹੋਵਾਂ, ਮੈਂ ਹਿਊਮਨ ਬੀਇੰਗ ਹੋਵਾਂ, ਤੇ ਮੈਨੂੰ ਕਿਉਂਕਿ ਮੈਂ ਆਪਣੇ ਭਰਾਵਾਂ ਦਾ ਸਾਨੂੰ ਪਤਾ ਹੈ, ਸਾਨੂੰ ਵਾਕਫੀਅਤ ਹੈਗੀ ਹੈ। ਹੋ ਸਕਦਾ ਦੁਨੀਆ ਭਰ ਦੇ ਵਿੱਚ ਹੋਰ ਬਥੇਰੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ, ਪਰ ਉਹਨਾਂ ਦੀ ਸਾਨੂੰ ਜਿਨ੍ਹਾਂ ਦੀ ਪੂਰੀ ਵਾਕਫੀਅਤ ਹੈ ਨਹੀਂ ਗੀ ਇੱਥੇ, ਸਾਨੂੰ ਕਿਉਂਕਿ ਉੱਥੋਂ ਆਉਣ ਕਰਕੇ ਸਾਨੂੰ ਪਤਾ ਹੈ, ਤੇ ਸਾਡੇ ਮਨਾਂ ਦੇ ਵਿੱਚੋਂ ਆਪਣੇ ਆਪ ਹੀ ਹੂਕ ਨਿਕਲਦੀ ਹੈ ਵੀ ਇਹਨਾਂ ਦਾ ਕੁਝ ਨਾ ਕੁਝ ਤਾਂ ਕੋਈ ਹੱਲ ਹੋਣਾ ਚਾਹੀਦਾ ਹੈ ਇਹਨਾਂ ਗੱਲਾਂ ਦਾ, ਤੇ ਹੋਰ ਕੋਈ ਹੱਲ ਹੈ ਨਹੀਂ। ਇਸੇ ਕਰਕੇ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ। ਜੀ ਬਿਲਕੁਲ ਜੀ। ਸੋ ਮੈਂ ਥੋੜੇ ਜਿਹੇ ਮੈਸੇਜ ਪੜ੍ਹਨੇ ਚਾਹੁੰਦਾ ਜਿਹੜੇ YouTube ਤੇ ਆਏ ਨੇ। ਬਲਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਫਿਰ ਇਹ ਕਹਿੰਦੇ ਨੇ ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ, ਜਿੰਦਾਬਾਦ। ਤੇ ਕਸ਼ਮੀਰ ਸਿੰਘ ਕਹਿੰਦੇ ਨੇ ਜੀ ਸਾਰੇ ਖਾਲਿਸਤਾਨੀ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ। ਸੋ ਤੇਜਿੰਦਰ ਸਿੰਘ ਵੀ ਫਤਿਹ ਬੁਲਾਉਂਦੇ ਨੇ, ਸੋ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ, ਮੇਰੀ ਬੇਨਤੀ ਹੈ। ਜਿਹੜੇ ਵੀ ਸਾਡੇ ਦਰਸ਼ਕ ਜਾਂ ਸਾਡੇ ਸਰੋਤੇ ਪ੍ਰੋਗਰਾਮ ਨੂੰ ਵੇਖ ਸੁਣ ਰਹੇ ਨੇ, ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਇਹ ਹੋਰ ਵੀ ਜਿਹੜੀ ਬੜਮੁੱਲੀ ਜਾਣਕਾਰੀ ਹੈ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਔਰ ਜੇ ਤੁਸੀਂ ਕੋਈ ਵੀ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਹੋ ਸਾਡੇ ਪ੍ਰੋਗਰਾਮ ਦੇ ਵਿੱਚ, ਤੇ ਸਕਰੀਨ ਤੇ ਜਿਹੜੇ ਨੰਬਰ ਆਉਂਦੇ ਨੇ ਉਹਨਾਂ ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜਾ ਇਹਦੇ ਨਾਲ ਤੁਹਾਡੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਵੀ ਹੋ ਜਾਏਗੀ, ਔਰ ਜਿਹੜਾ ਅਸੀਂ ਵੀ ਪ੍ਰੋਗਰਾਮ ਨੂੰ ਜਾਂ ਆਪਣੇ ਚੈਨਲ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਸਕਦੇ ਹਾਂ। ਔਰ ਕੈਨੇਡਾ ਦੇ ਵਿੱਚ ਜਿਹੜੀ ਅੱਜ ਦੀ ਸਪਾਂਸਰਸ਼ਿਪ ਆ, ਮੈਂ ਉਹਦੇ ਬਾਰੇ ਦੱਸ ਦਿਆਂ ਕਿ ਅਕਾਲ ਇੰਟਰਪ੍ਰੇਟਰ ਸਰਵਿਸਿਜ਼ ਕੈਨੇਡਾ ਦੇ ਵਿੱਚ, ਤੁਸੀਂ ਕੋਈ ਪੋਲੀਟੀਕਲ ਅਸਾਈਲਮ ਦੇ ਲਈ ਤੁਹਾਨੂੰ ਹੈਲਪ ਚਾਹੀਦੀ ਆ ਪੇਪਰ ਵਰਕ ਫਿਲ ਕਰਨ ਦੇ ਲਈ, ਤੇ ਅਕਾਲ ਇੰਟਰਪ੍ਰੇਟਰ ਸਰਵਿਸਿਜ਼ ਤੁਹਾਨੂੰ ਮਦਦ ਕਰ ਸਕਦੇ ਨੇ। 514 770 7465 ਤੇ ਤੁਸੀਂ ਗੱਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਕੋਈ ਹੋਰ ਪੇਪਰ ਵਰਕ ਫਿਲ ਕਰਾਉਣਾ, ਬਹੁਤ ਸਾਡੇ ਵੀਰਾਂ ਭੈਣਾਂ ਆਉਂਦੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਥੋੜੀ ਜਿਹੀ ਪ੍ਰੋਬਲਮ ਆ ਜਾਂ ਉਹ ਨਹੀਂ ਸਮਝਦੇ ਫਾਰਮੈਟਸ ਨੂੰ ਜਿਹੜੇ ਅਸੀਂ ਫਿਲ ਕਰਨੇ ਹੁੰਦੇ ਆ, ਤੇ ਉਹ ਤੁਸੀਂ ਪੇਪਰ ਵਰਕ ਕੋਈ ਸਪਾਂਸਰਸ਼ਿਪ ਬਣਵਾਉਣੀ ਹੈ ਜਾਂ ਕੋਈ PR ਦੀ ਐਪਲੀਕੇਸ਼ਨ ਹੈ ਜਾਂ ਫਿਰ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਹੈ ਜਾਂ ਪਾਸਪੋਰਟ ਦੀ ਜਾਂ ਕੋਈ ਵੀ ਸਰਕਾਰੀ ਕੰਮ ਦੀ ਐਪਲੀਕੇਸ਼ਨ ਫਿਲ ਕਰਨ ਦੇ ਵਿੱਚ ਤੁਹਾਨੂੰ ਜੇ ਮਦਦ ਚਾਹੀਦੀ ਹੈ ਤਾਂ ਤੁਸੀਂ ਅਕਾਲ ਇੰਟਰਪ੍ਰੇਟਰ ਸਰਵਿਸਿਜ਼ ਦੀਆਂ ਸੇਵਾਵਾਂ ਲੈ ਸਕਦੇ ਹੋ। ਸੋ ਨੰਬਰ ਇਹਨਾਂ ਦਾ ਜੀ 514 770 7465। ਸੋ ਡਾਕਟਰ ਸਾਹਿਬ, ਆਪਾਂ ਇੱਕ ਗੱਲ ਜਿਹੜੀ ਅਗਲੀ ਇਹ ਕਰਨੀ ਆ, ਬੜੀ ਮਹੱਤਵਪੂਰਨ ਹੈ ਕਿ ਇੱਕ ਟਰਮ ਆ ਉਹ ਬੜੀ ਸੁਣੀ ਜਾਂਦੀ ਆ, ਅਮਰੀਕਨ ਡ੍ਰੀਮ। ਤੁਸੀਂ ਜਿਹੜਾ ਆਪਣਾ ਕੈਰੀਅਰ ਆ ਅਮਰੀਕਾ ਦੇ ਵਿੱਚ 1964 ਤੋਂ ਸ਼ੁਰੂ ਕੀਤਾ ਤੇ ਅੱਜ ਆਪਾਂ 2025 ਦੇ ਵਿੱਚ ਬੈਠੇ ਆ। ਇਟਸ ਅ ਲੌਂਗ ਟਾਈਮ। ਔਰ ਤੁਸੀਂ ਬੜੇ ਸਕਸੈਸਫੁਲੀ ਜਿਹੜਾ ਹੈਗਾ ਆਪਣਾ ਬਿਜ਼ਨਸ ਵੀ ਰਨ ਕਰ ਰਹੇ ਹੋ ਔਰ ਸੋਸ਼ਲ ਵਰਕ ਵੀ ਕਰ ਰਹੇ ਹੋ। ਸੋ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਵਾਟ ਇਜ਼ ਅਮਰੀਕਨ ਡ੍ਰੀਮ, ਤੇ ਕੀ ਤੁਸੀਂ ਕਾਮਯਾਬ ਸਮਝਦੇ ਹੋ ਆਪਣੇ ਨੂੰ ਆਪਣਾ ਅਮਰੀਕਨ ਡ੍ਰੀਮ ਫੁੱਲਫਿਲ ਕਰਨ ਦੇ ਲਈ, ਕਿਉਂਕਿ ਇਹ ਟਰਮ ਦੁਨੀਆ ਦੇ ਹੋਰ ਕਿਸੇ ਹਿੱਸੇ ਲਈ ਨਹੀਂ। ਹੁਣ ਦੇਖੋ ਦੇਖੀ ਭਾਵੇਂ ਕੋਈ ਕਹਿ ਦੇਵੇ ਕਿ ਬ੍ਰਿਟਿਸ਼ ਡ੍ਰੀਮ ਹੈ ਜਾਂ ਕੈਨੇਡੀਅਨ ਡ੍ਰੀਮ ਹੈ, ਬਟ ਜਿਹੜੀ ਅਸਲ ਟਰਮ ਹੈ ਇਹ ਅਮਰੀਕਨ ਡ੍ਰੀਮ ਹੈ। ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਉਹ ਵੀ ਲੋਕ ਜਿਹੜੇ ਕੈਪੀਟਲਿਜ਼ਮ ਤੋਂ ਕਹਿੰਦੇ ਅਸੀਂ ਦੁਖੀ ਆ, ਸਾਨੂੰ ਸੋਸ਼ਲਿਜ਼ਮ ਚਾਹੀਦਾ, ਉਹ ਵੀ ਜਿਹੜਾ ਡ੍ਰੀਮ ਹੈ ਉਹਨਾਂ ਦਾ ਅਮਰੀਕਨ ਡ੍ਰੀਮ ਹੀ ਹੁੰਦਾ। ਉਹ ਕੋਈ ਰੂਸ ਜਾਂ ਚਾਈਨਾ ਨਹੀਂ ਜਾਂਦਾ, ਨਾ ਰਸ਼ੀਆ ਜਾਂਦਾ ਕੋਈ, ਨਾ ਚਾਈਨਾ ਜਾਂਦਾ, ਨਾ ਕੋਈ ਉਹ ਸਾਊਥ ਕੋਰੀਆ ਜਾਂਦਾ, ਸਾਰੇ ਇੱਥੇ ਹੀ ਆਉਂਦੇ ਨੇ ਕੈਪੀਟਲਿਜ਼ਮ ਦੇ ਵਿੱਚ। ਸੋ ਤੁਸੀਂ ਜਰੂਰ ਦੱਸੋ ਜੀ ਕਿ ਕੀ ਹੈ ਅਮਰੀਕਨ ਡ੍ਰੀਮ। ਦੇਖੋ, ਮੈਂ ਪਹਿਲਾਂ ਜਿਵੇਂ ਤੁਸੀਂ ਕਿਹਾ ਇੱਥੇ 3 ਡਿਗਰੀਆਂ ਕੀਤੀਆਂ ਸਿਵਲ ਇੰਜੀਨੀਅਰਿੰਗ ਦੇ ਵਿੱਚ, ਐਨਵਾਇਰਨਮੈਂਟਲ ਡਿਸਪਲਿਨ, ਬੈਚਲਰਸ, ਮਾਸਟਰਸ ਤੇ PhD ਫਰਮ ਯੂਨੀਵਰਸਿਟੀ ਮਿਸ਼ੀਗਨ ਐਂਡ ਹਾਰਵਰਡ। ਤੇ ਅਗਲੇ 25 ਸਾਲ ਮੈਂ ਜੌਬਾਂ ਕੀਤੀਆਂ। ਜੌਬਾਂ ਦੇ ਵਿੱਚ ਜਿਹੜਾ ਵੀ EMPLOYER ਹੈਗਾ ਉਹ ਤੁਹਾਨੂੰ ਤਨਖਾਹ ਦਿੰਦਾ ਹੈ ਤੇ ਉਹਦਾ ਜਿਹੜਾ ਸਿਲਸਿਲਾ ਹੈਗਾ ਉਹ ਤੁਹਾਨੂੰ ਫਾਲੋ ਕਰਨਾ ਚਾਹੀਦਾ ਤੇ ਤੁਹਾਡਾ ਫਰਜ਼ ਬਣਦਾ ਜੀ। ਉਹਦੇ ਵਿੱਚ ਨਿੱਜੀ ਆਜ਼ਾਦੀ ਨਹੀਂ ਜਿਹੜੀ ਤੁਹਾਨੂੰ ਆਪਣੇ ਬਿਜ਼ਨਸ ਦੇ ਵਿੱਚੋਂ ਮਿਲ ਸਕਦੀ ਹੈ। ਤੇ ਮੈਂ ਜਦੋਂ ਇਨਵੋਲਵ ਹੋਇਆ ਆਪਣੀਆਂ ਸਿੱਖ ਸੁਸਾਇਟੀਆਂ ਦੇ ਵਿੱਚ, ਅਸੀਂ ਸਨ 77-78 ਦੇ ਵਿੱਚ ਸਿੱਖ ਕਾਉਂਸਲ ਆਫ ਨਾਰਥ ਅਮਰੀਕਾ SCNA ਸੰਸਥਾ ਬਣਾਈ ਤੇ ਉਹਦੇ ਵਿੱਚ ਮੈਂ ਇਨਵੋਲਵ ਹੋਇਆ।
3-4 ਸਾਲ ਚੱਲੀ ਉਹ ਸੰਸਥਾ। ਉਸ ਤੋਂ ਬਾਅਦ ਹੋਰ ਸੰਸਥਾਵਾਂ ਬਣੀਆਂ, ਪਰ ਮੈਨੂੰ ਇੱਕ ਅਹਿਸਾਸ ਹੋਇਆ ਕਿ ਸਿੱਖ ਦੋ ਗੱਲਾਂ ਦੇ ਵਿੱਚ, ਆਮ ਸਿੱਖ ਜਿਹੜੇ ਨੇ ਆਪਣੀਆਂ ਸਿੱਖ ਮੂਵਮੈਂਟਾਂ ਦੇ ਵਿੱਚ ਬਹੁਤ ਹਿੱਸਾ ਪਾਉਂਦੇ ਹੈ, ਉਹਨਾਂ ਦੀ ਮਾਇਕ ਹਾਲਤ ਜਨਰਲੀ ਇਜ਼ ਨਾਟ ਵੈਰੀ ਗੁੱਡ। ਜੀ ਮਿਹਨਤ ਬਹੁਤ ਕਰਦੇ ਹੈ, ਪਰ ਉਹਨਾਂ ਨੂੰ ਤੇ ਸੇਵ ਵੀ ਕਰ ਲੈਂਦੇ ਹੈ, ਪਰ ਉਹ ਸੇਵਿੰਗ ਨੂੰ ਇਨਵੈਸਟ ਨਹੀਂ ਕਰਦੇ, ਤੇ ਉਹ ਸੇਵਿੰਗ ਦੇ ਵਿੱਚ ਵਾਧਾ ਹੋਣ ਦੀ ਬਜਾਏ ਸਗੋਂ ਉਹ ਉਹਨਾਂ ਦੇ ਤਜਰਬੇ ਜੋ ਮੈਂ ਸੁਣੇ ਹੈ, ਉਹ ਮੇਰੇ ਜ਼ਿਹਨ ਦੇ ਵਿੱਚ ਕਾਫੀ ਅਸਰ ਕੀਤਾ ਵੀ ਕਈਆਂ ਨੇ 2-4 ਲੱਖ ਬਣਾ ਕੇ ਤੇ ਕੋਈ ਸਾਂਝਾ ਕੰਮ ਸ਼ੁਰੂ ਕਰ ਲਿਆ, ਮੋਟਰ ਕੋਈ ਲੈ ਲਿਆ ਜਾਂ ਕੋਈ ਗੈਸ ਸਟੇਸ਼ਨ ਲੈ ਲਿਆ, ਤੇ ਉਹ ਫੇਲ ਹੋ ਗਏ 2-4 ਸਾਲ ਦੇ ਵਿੱਚ, ਤੇ ਉਹਨਾਂ ਦੇ ਮਨ ਵੀ ਖੱਟੇ ਹੋ ਗਏ, ਨਾ ਮਿੱਤਰਤਾ ਰਹੀ ਤੇ ਨਾ ਪੈਸੇ ਰਹੇ ਜੀ। ਉਹਦੇ ਨਾਲ ਉਹਨਾਂ ਨੇ ਇਹ ਫੈਸਲਾ ਕਰ ਲਿਆ ਵੀ ਜਿਹੜੀ ਪਾਰਟਨਰਸ਼ਿਪ ਹੈ ਉਹ ਸਾਰਿਆਂ ਨਾਲੋਂ ਭੈੜੀ ਚੀਜ਼ ਹੈ ਜੀ। ਉਹ ਭਾਈ ਖਾਲਿਸਤਾਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਪਾਰਟਨਰਸ਼ਿਪ ਤੋਂ ਬਗੈਰ ਕਿੱਦਾਂ ਗੱਲ ਬਣੂਗੀ ਜੀ। ਮੈਂ ਮਨ ਦੇ ਵਿੱਚ ਧਾਰਿਆ ਵੀ ਮੈਂ ਸਗੋਂ ਪਾਰਟਨਰਸ਼ਿਪ ਨੂੰ ਪਪੂਲਰਾਈਜ਼ ਕਰਨ ਵਾਸਤੇ, ਤੇ ਉਹ ਬੇਸਿਕ ਮੁੱਦਾ ਜਿਹੜਾ ਲੋਕਾਂ ਦਾ ਹੈਗਾ ਕਿ ਭਾਈ ਉਹਨਾਂ ਕੋਲੇ ਇਨਵੈਸਟ ਕਰਨ ਦੀ ਸੋਝੀ ਹੈ ਨਹੀਂ। 3 ਗੱਲਾਂ ਪ੍ਰਾਈਵੇਟ ਬਿਜ਼ਨਸ ਦੇ ਵਿੱਚ ਬਹੁਤ ਇੰਪੋਰਟੈਂਟ ਨੇ। ਕੰਪੀਟੈਂਸ ਜੀ। ਜਦੋਂ ਜਿਹੜੀਆਂ ਪਾਰਟਨਰਸ਼ਿਪਾਂ ਫੇਲ ਹੁੰਦੀਆਂ, ਇਹ ਸਵਾਲ ਹੀ ਨਹੀਂ ਖੜਾ ਕਰਦੇ ਵੀ ਭਾਈ ਇਹ ਬਿਜ਼ਨਸ ਚਲਾਊ ਕੌਣ ਜੀ। ਗੈਸ ਸਟੇਸ਼ਨ ਲਿਆ, ਹਾਂ ਉਹ ਫਲਾਣਾ ਮੀਤਾ ਹੈ ਤਿਗੜਾ ਹੈਗਾ, ਉਹਨੂੰ ਖੜਾ ਕਰ ਦਾਂਗੇ ਉੱਥੇ, ਜਿਵੇਂ ਕਿਤੇ ਆਪਣੇ ਆਪ ਹੀ ਚੱਲ ਜਾਣਾ। ਸੋ ਕੰਪੀਟੈਂਸ ਆਫ ਦੀ ਬਿਜ਼ਨਸ ਇਜ਼ ਵੈਰੀ ਇੰਪੋਰਟੈਂਟ। ਸੈਕੰਡ ਹੈਗਾ ਕਿ ਤੁਸੀਂ ਸਕੇਲ ਜਿਹੜੀ ਹੈਗੀ ਹੈ, ਉਹ ਛੋਟੀ ਸਕੇਲ ਦੇ ਉੱਤੇ ਜ਼ਿਆਦਾ ਪ੍ਰੋਬਲਮ ਹੋਣਗੀਆਂ, ਵੱਡੀ ਸਕੇਲ ਦੇ ਉੱਤੇ ਘੱਟ ਪ੍ਰੋਬਲਮ ਹੋਣਗੀਆਂ। ਕਿ ਜੇ ਪ੍ਰੋਬਲਮ ਆਉਣਗੀਆਂ ਵੀ ਤਾਂ ਤੁਸੀਂ ਸਾਂਝੇ ਤੌਰ ਤੇ ਉਹਨਾਂ ਨੂੰ ਹੱਲ ਕਰਨ ਵਾਸਤੇ ਸੌਖੇ ਹੋ ਜਾਓਗੇ ਜੀ। ਸੋ ਮੈਂ ਸੋਚਿਆ ਵੀ ਇਹਦਾ ਜਿਹੜਾ ਦੂਜਾ ਆਈਡੀਆ ਕਿ ਸਕੇਲ ਵੱਡੀ ਹੋਵੇ, ਤੇ ਤੀਸਰਾ ਉਹ ਕਿ ਉਹਦੇ ਵਿੱਚ ਦਿਆਨਤਦਾਰੀ, ਇੰਟੈਗ੍ਰਿਟੀ ਜਿਹਨੂੰ ਅਸੀਂ ਅੰਗਰੇਜ਼ੀ ਕਹਿ ਦਿੰਦੇ ਆ, ਉਹ ਬਹੁਤ ਭਾਰੀ ਲੋੜ ਹੈ ਉਹਦੀ। ਉਹ ਟ੍ਰਾਂਸਪੇਰੈਂਸੀ ਦੇ ਜ਼ਰੀਏ ਚੱਲ ਸਕਦੀ ਹੈ ਕਿ ਸਭ ਨੂੰ ਪਤਾ ਹੋਵੇ ਕੀ ਕਰ ਰਹੇ ਹੋ, ਚੰਗਾ ਮਾੜਾ ਲੋਕਾਂ ਨੂੰ ਪਤਾ ਹੋਵੇ। ਸੋ ਇਹਨਾਂ 3 ਗੱਲਾਂ ਦੇ ਆਧਾਰ ਦੇ ਉੱਤੇ ਮੈਂ ਤੇ ਰੀਅਲ estate ਦਾ ਕੰਮ ਸ਼ੁਰੂ ਕੀਤਾ। ਅੱਜ ਤੋਂ 25 ਹੁਣ ਤੇ 28-29 ਸਾਲ ਹੋ ਗਏ ਜੀ। ਉਹ ਬੜੀ ਜ਼ਬਰਦਸਤ, ਹੁਣ ਸਾਡੇ ਕੋਲ ਤਕਰੀਬਨ 350-400 ਪਾਰਟਨਰ ਹੈਗੇ ਆ ਜਿਨ੍ਹਾਂ ਨੇ ਇੱਕ ਜਾਂ ਜ਼ਿਆਦਾ ਪ੍ਰਾਪਰਟੀਆਂ ਵਿੱਚ ਇਨਵੈਸਟਮੈਂਟ ਕੀਤੀ ਹੈ। ਸਾਡਾ ਟਰੈਕ ਰਿਕਾਰਡ ਪਿਛਲੇ 25-30 ਸਾਲਾਂ ਦਾ ਹੈਗਾ, ਜਿਹੜੀਆਂ ਪ੍ਰਾਪਰਟੀਆਂ ਅਸੀਂ ਵੇਚ ਚੁੱਕੇ ਹਾਂ ਵੀ ਘੱਟੋ ਘੱਟ 25-30% ਪਰ ਈਅਰ ਜੀ ਰਿਟਰਨ ਹੈ। ਉਹਦੇ ਵਿੱਚੋਂ 8-10% ਕੈਸ਼ ਔਨ ਕੈਸ਼ ਆਉਂਦੀ ਹੈ, ਤੇ ਬਾਕੀ ਜੋ ਤੁਸੀਂ ਵੇਚਦੇ ਹੋ ਜਾਂ ਤੁਹਾਡਾ ਪ੍ਰਿੰਸੀਪਲ ਪੇ ਡਾਊਨ ਹੁੰਦਾ ਹੈ ਜਦੋਂ ਤੁਸੀਂ ਹੋਲਡ ਕਰਦੇ ਹੋ ਪ੍ਰਾਪਰਟੀ ਜੀ। ਸੋ ਇਹ ਇਹਨਾਂ ਦਾ ਸੋ ਟੂ ਮੀ ਸਕੇਲ, ਮੈਂ ਆਪਣੇ ਆਪ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਜੇ ਖਾਲਿਸਤਾਨ ਮੂਵਮੈਂਟ ਦੇ ਵਿੱਚ ਜਿਹੜੇ ਬੰਦੇ ਇਨਵੋਲਵ ਹੈਗੇ ਆ ਜੀ, ਮੈਂ ਉਹਨਾਂ ਦੇ ਵਾਸਤੇ ਕੋਈ ਨਾ ਕੋਈ ਮੈਕੈਨਿਜ਼ਮ ਸੈੱਟ ਕਰ ਦਿਆਂ। ਇਹ ਕਿ ਸਾਰਿਆਂ ਨੇ ਇਨਵੈਸਟ ਕਰਨਾ, ਕੁਝ ਲੋਕਾਂ ਦੇ ਆਪਣੇ ਬਿਜ਼ਨਸ ਤੇ ਹੈ, ਦੇ ਆਰ ਡੂਇੰਗ ਜਸਟ ਫਾਈਨ। ਤੇ ਸੋ ਮੈਂ ਪਰ ਇੱਕ ਆਫਰ ਕਰਦਾ ਹੈ ਕਿ ਭਾਈ ਜਿਨ੍ਹਾਂ ਲੋਕਾਂ ਨੇ ਨਹੀਂ ਕੋਈ ਅਜੇ ਤੱਕ ਐਸਾ ਰਾਹ ਲੱਭਿਆ ਤਾਂ ਕਿ ਉਹਨਾਂ ਦੀ ਇਨਵੈਸਟਮੈਂਟ ਗਰੋ ਹੋ ਸਕੇ ਰਿਲਾਇਬਲ, ਤੇ ਉਹਦੇ ਵਾਸਤੇ ਇੱਕ ਆਊਟਲੈਟ ਹੈਗਾ ਤੇ ਹੁਣ ਜਦੋਂ ਵੀ ਇਨਵੈਸਟਮੈਂਟਾਂ ਦੇ ਵਿੱਚ ਰਿਸਕ ਜ਼ਰੂਰ ਹੁੰਦਾ ਹੈ। ਇਨਵੈਸਟਮੈਂਟ ਇਜ਼ ਨਾਟ ਕਿ
ਡਾਕਟਰ ਜਾਤ ਤੂੰ ਤਾਂ ਗੱਲ ਕਹਿੰਦਾ ਸੀ 30% ਤੇ ਮੈਨੂੰ ਤਾਂ ਧੱਕਾ ਹੀ ਨਹੀਂ ਮਿਲਦਾ ਹੈ ਸਾਲ। ਧੱਕਾ ਜੀ। ਲੱਗ ਸਕਦਾ ਹੈ ਦੇ ਵਿੱਚ, ਇਨਵੈਸਟਮੈਂਟਾਂ ਦੇ ਵਿੱਚ, ਪਰ ਇਹ ਤੁਹਾਨੂੰ ਸਹਿਨ ਸ਼ਕਤੀ ਡਿਵੈਲਪ ਕਰਨੀ ਪੈਣੀ ਹੈ। ਦੈਟਸ ਪਾਰਟ ਆਫ ਦੀ ਇਨਵੈਸਟਮੈਂਟ ਕਲਚਰ। ਤੁਹਾਨੂੰ ਲੰਮੇ ਤੌਰ ਤੇ ਦਿਸ ਇਜ਼ ਅ ਮੈਰਾਥਨ ਰੇਸ ਤੋਂ ਲੰਮੇ ਤੋਂ ਸੋਚਣਾ ਪੈਣਾ ਹੈ ਕਿ ਭਾਈ ਜੇ ਮੈਂ ਇਨਵੈਸਟ ਕਰਨਾ ਹੈ ਰੀਅਲ estate ਦੇ ਵਿੱਚ, ਜਿਹੜੇ ਬੰਦੇ ਇਨਵੈਸਟ ਕਰਦੇ ਸੀ ਸਰਕਾਰਾਂ ਤੁਹਾਡੀ ਇਮਦਾਦ ਕਰਦੀਆਂ, ਤੁਹਾਨੂੰ ਡਿਪਰੀਸੀਏਸ਼ਨ ਤੇ ਐਮੋਰਟਾਈਜ਼ੇਸ਼ਨ ਟੈਕਸ ਦੇ ਵਿੱਚ ਛੋਟ ਹੁੰਦੀ ਹੈ ਤੇ ਉਹ ਤੁਹਾਨੂੰ ਕਹਿੰਦੀਆਂ ਕਿਉਂਕਿ ਉਹਦੇ ਨਾਲ ਜੌਬਾਂ ਕ੍ਰੀਏਟ ਹੁੰਦੀਆਂ। ਹੁਣ ਅਸੀਂ ਮੈਂ ਆਪਣੇ ਬਿਜ਼ਨਸ ਦੀ ਗੱਲ ਕਰਾਂ ਤੇ ਕਿੰਨੀਆਂ ਜੌਬਾਂ, ਕੋਈ ਘਾਹ ਕੱਟਣ ਵਾਲਾ, ਕੋਈ ਪਲੰਬਰ ਹੈ, ਕੋਈ ਰੂਫਰ ਹੈ, ਕੋਈ ਇਹੋ ਜਿਹੇ ਕੰਮ ਸਾਰੇ ਹੁਣ ਸ਼ਾਪਿੰਗ ਸੈਂਟਰ ਉਦੋਂ ਤੋਂ ਹੀ ਚੱਲਦੇ। ਸੋ ਵੀ ਕ੍ਰੀਏਟ ਜੌਬਸ, ਅਸੀਂ ਜੌਬ ਕ੍ਰੀਏਟਰ ਹੈਗੇ ਆ। ਜਿਹੜੇ ਬੰਦੇ ਨੇ ਮੇਰੇ ਨਾਲ $1,00,000 ਲਾਇਆ ਜਾਂ 50,000 ਲਾਇਆ, ਉਹ ਵੀ ਉਹਦਾ 1% ਹਿੱਸੇਦਾਰ ਹੈ ਜਾਂ 10% ਹਿੱਸੇਦਾਰ ਹੈ ਜਾਂ 2% ਹਿੱਸੇਦਾਰ ਹੈਗਾ ਉਸ ਪ੍ਰਾਪਰਟੀ ਦਾ। ਉਹ ਹੁਣ ਦਾਦਾ ਬਣ ਗਿਆ because he's the job creator। ਸੋ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਕੋਲੈਬੋਰੇਸ਼ਨ ਜਿਹਨੂੰ ਅਸੀਂ ਮਿਲਵਰਤਨ ਦੇ ਨਾਲ ਹੀ ਕਰਨੇ। ਖਾਲਿਸਤਾਨ ਇਜ਼ ਗੋਇੰਗ ਟੂ ਬੀ ਕੋਲੈਬੋਰੇਸ਼ਨ। ਗਵਰਨਮੈਂਟ ਬਣੀਆਂ ਉਹ ਕੋਲੈਬੋਰੇਸ਼ਨ ਦੇ ਨਾਲ ਹੀ ਬਣਦੀਆਂ ਤੇ ਸਾਨੂੰ ਆਪਣੇ ਬਿਜ਼ਨਸ ਨਾਲੇ ਕਹਿੰਦੇ ਪੁੰਨ ਨਾਲੇ ਫਲੀਆਂ ਬਿਜ਼ਨਸ ਦੇ ਵਿੱਚ ਵੀ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਕਿਵੇਂ ਕੋਲੈਬੋਰੇਟ ਕਰ ਸਕਦੇ ਹਾਂ। ਤੇ ਹੋਰ ਬਥੇਰੇ ਬਿਜ਼ਨਸ ਨੇ, ਕਿਸੇ ਨੇ ਕੋਈ ਏਸੀ ਦਾ ਕੰਮ ਸ਼ੁਰੂ ਕੀਤਾ ਹੈ, ਕਿਸੇ ਨੇ ਕੋਈ ਪਲੰਬਿੰਗ ਕੰਪਨੀ ਸ਼ੁਰੂ ਕੀਤੀ ਹੈ, ਕਿਸੇ ਨੇ ਕੋਈ ਹੋਰ ਕੋਈ ਨਾ ਕੋਈ ਸੋਚੋ ਕਿ ਤੁਸੀਂ ਜਿਵੇਂ ਤੁਹਾਡੀ ਰੁਚੀ ਹੈ, ਤੁਸੀਂ ਆਪ ਇਨਵੋਲਵ ਹੋਣਾ ਚਾਹੁੰਦੇ ਹੋ ਇੱਦਾਂ ਦਾ ਕੋਈ ਨਾ ਕੋਈ ਕੋਲੈਕਟਿਵ ਕੰਮ ਸਕੇਲ ਨੂੰ ਵੱਡਾ ਕਰਨ ਵਾਸਤੇ ਜ਼ਰੂਰੀ ਹੈ। ਕਈ ਵਾਰੀ ਸੁਣਦੇ ਆ ਕਿ ਮੈਂ ਤਾਂ ਯਾਰ ਇਕੱਲਾ ਥੋੜਾ ਕਰ ਲਵਾਂ, ਮੈਂ ਇਕੱਲਾ ਹੀ ਕਰਨਾ, ਮੈਂ ਕਿਸੇ ਨਾਲ ਨਹੀਂ ਕਰਨਾ। ਉਹ ਜਿਹੜਾ ਸੋਚ ਹੈ ਉਹ ਲਿਮਿਟਿੰਗ ਤੁਹਾਨੂੰ ਕੁਝ ਲੋਕ ਹੈਗੇ ਨੇ ਜਿਹੜੇ ਇਕੱਲੇ ਵੱਡੇ ਅਮੀਰ ਬਣੇ ਆ, ਬਥੇਰੇ ਵੱਡੇ ਵੱਡੇ ਬਿਜ਼ਨਸ ਸ਼ੁਰੂ ਕੀਤੇ ਆ। ਇਹ ਨਹੀਂ ਕਹਿੰਦਾ ਕਿ ਉਹ ਹੋ ਨਹੀਂ ਸਕਦਾ, ਹੋ ਸਕਦਾ, ਪਰ ਉਹ ਜੇ ਤੁਹਾਡੇ ਵਿੱਚ ਕੋਈ ਖਾਸ ਲਗਨ ਹੈ ਨਹੀਂ ਉਦੋਂ ਦੀ, ਜੇਕਰ ਤੁਸੀਂ ਲੀਡ ਕਰ ਸਕੋ ਬਿਜ਼ਨਸ ਤੋਂ, ਫਿਰ ਕਿਸੇ ਹੋਰ ਨਾਲ ਰਲ ਜਾਓ। ਬਿਲਕੁਲ ਜੀ। ਸੋ ਕਹਿਣ ਦਾ ਮਤਲਬ ਹੈ ਕਿ ਤੁਸੀਂ ਇੱਕ ਐਸਾ ਸੈਟਅਪ ਜਿਹੜਾ ਉਹ ਖਾਸ ਕਰਕੇ ਜਿਹੜਾ ਪਾਰਟਿਕੂਲਰਲੀ ਉਹਨਾਂ ਵੀਰਾਂ ਲਈ ਸ਼ੁਰੂ ਕੀਤਾ ਜਿਹੜੇ ਖਾਲਿਸਤਾਨੀ ਸਪੋਰਟਰ ਨੇ ਜਾਂ ਨਹੀਂ ਵੀ ਹੈ, ਕੋਈ ਐਸੀ ਗੱਲ ਨਹੀਂ ਹੈ ਕਿ ਇਹ ਕੋਈ ਕੰਪਲਸਰੀ ਹੈ ਵੀ ਉਹ ਤੁਹਾਡੇ ਨਾਲ ਜੁੜ ਕੇ ਜਿਹੜਾ ਉਹ ਵੱਡੇ ਬਿਜ਼ਨਸ ਦੇ ਵਿੱਚ ਇਨਵੈਸਟ ਕਰ ਸਕਦੇ ਨੇ ਤੇ ਵਧੀਆ ਪ੍ਰੋਫਿਟ ਹੈ ਜਿਹੜਾ ਉਹ ਕਮਾ ਸਕਦੇ ਨੇ। ਇਹ ਬਹੁਤ ਵਾਰ ਹੁੰਦਾ ਕਿ ਕਿਸੇ ਕੋਲ ਪੈਸੇ ਪਏ ਆ ਚਾਰ, ਵੀ ਉਹਨੂੰ ਪਤਾ ਨਹੀਂ ਵੀ ਮੈਂ ਹੁਣ, ਕਿਉਂਕਿ ਬਿਜ਼ਨਸ ਜਿਹੜਾ ਵੱਡਾ ਉਹਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਵੀ ਸਕਿੱਲਸ ਹੋਣੇ ਚਾਹੀਦੇ ਆ। ਸੋ ਇਹ ਤੁਸੀਂ ਬਹੁਤ ਵਧੀਆ ਪਲੇਟਫਾਰਮ ਕ੍ਰੀਏਟ ਕੀਤਾ ਤੇ ਮੈਂ ਜਾਣਦਾ ਵੀ ਹਾਂ ਕੁਝ ਸਿੰਘਾਂ ਨੂੰ ਜਿਨ੍ਹਾਂ ਨੇ ਜਿਹੜੇ ਕਾਫੀ ਖੁਸ਼ ਨੇ। ਸੋ ਬਹੁਤ ਵਧੀਆ ਜੀ। ਸੋ ਡਾਕਟਰ ਸਾਹਿਬ ਆਪਣਾ ਸਮਾਂ ਜਿਹੜਾ ਲਗਭਗ ਸਮਾਪਤ ਹੀ ਹੈ ਤੇ ਤੁਸੀਂ ਅਖੀਰ ਦੇ ਵਿੱਚ ਸਾਨੂੰ ਦੱਸੋ ਕਿ ਜਦੋਂ ਅਸੀਂ ਖਾਲਿਸਤਾਨ ਦੀ ਕ੍ਰੀਏਸ਼ਨ ਦੀ ਗੱਲ ਕਰਦੇ ਹਾਂ, ਆਜ਼ਾਦੀ ਦੀ ਗੱਲ ਕਰਦੇ ਹਾਂ, ਤੇ ਖਾਲਿਸਤਾਨ ਦਾ ਸਿਸਟਮ ਹੈ ਜਿਹੜਾ ਉਹ ਕੀ ਅਮਰੀਕਾ ਦੇ ਸਿਸਟਮ ਵਰਗਾ ਤੁਸੀਂ ਸੋਚਦੇ ਹੋ ਜਾਂ ਕੁਝ ਹੋਰ ਵੀ ਉਹਦੇ 'ਚ ਕੋਈ ਹੋਰ ਵੀ ਉਹਦੀ ਕੋਈ ਹੋਰ ਵੀ ਟਰਮ ਹੋ ਸਕਦੀ ਹੈ, ਕਿਸੇ ਹੋਰ ਫਾਰਮ ਦੇ ਵਿੱਚ ਵੀ ਹੋ ਸਕਦਾ? ਉਹਦੇ ਬਾਰੇ ਬਸ ਤੁਸੀਂ 2-4 ਮਿੰਟ ਦੇ ਵਿੱਚ ਜ਼ਰੂਰ ਦੱਸ ਦਿਓ। ਤੁਸੀਂ ਦੁਬਾਰਾ ਰਿਪੀਟ ਕਰਿਓ ਕੁਐਸਚਨ। ਜੀ ਮੈਂ ਇਹ ਪੁੱਛਿਆ ਜੀ ਕਿ ਜਿਹੜਾ ਖਾਲਿਸਤਾਨ ਦਾ ਗਵਰਨਿੰਗ ਸਿਸਟਮ ਹੋਏਗਾ, ਤੁਸੀਂ ਉਹਨੂੰ ਅਮਰੀਕਨ ਸਿਸਟਮ ਦੇ ਲਾਗੇ ਛਾਗੇ ਵੇਖਦੇ ਹੋ ਕਿ ਇਸ ਤਰ੍ਹਾਂ ਦਾ ਸਿਸਟਮ ਹੋਏਗਾ? ਦੇਖੋ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅਸੀਂ ਸਾਰਿਆਂ ਨੇ ਪੜ੍ਹਿਆ ਤੇ ਸਲਾਹਿਆ ਦੁਨੀਆ ਭਰ ਦੇ ਵਿੱਚ। ਪਰ ਉਸ ਰਾਜ ਦੇ ਵਿੱਚ ਵੀ ਕਮੀਆਂ ਉਦੋਂ ਆਉਣੀਆਂ ਸ਼ੁਰੂ ਹੋਈਆਂ ਜਦੋਂ ਧਰਮ ਦੀ ਖੇਡ ਖੇਲਣੀ ਸ਼ੁਰੂ ਹੋ ਗਈ ਜੀ। ਸੋ ਵੈਲਿਊਜ਼ ਜਿਹੜੀਆਂ ਹੈਗੀਆਂ ਨੇ ਸਿੱਖ ਵੈਲਿਊਜ਼ ਉਹ ਉੱਪਰ ਹੋਣਗੀਆਂ
ਤਾਂ ਹੀ ਜੀ ਉਹ ਰਾਜ ਸਾਡਾ ਜੋ ਹਲੀਮੀ ਰਾਜ ਕਹਿੰਦੇ ਆ ਅਸੀਂ ਉਹ ਕਾਇਮ ਕਰ ਸਕਾਂਗੇ। ਜੀ ਤੇ ਪੋਲੀਟੀਕਲ ਵਿਚਾਰਧਾਰਾ ਵੀ ਹਰ ਤਰ੍ਹਾਂ ਦੇ ਬੰਦੇ ਹੋਣਗੇ ਖਾਲਿਸਤਾਨ ਦੇ ਵਿੱਚ। ਕੁਝ ਲੋਕ ਸੋਸ਼ਲਿਸਟਿਕ ਥਿੰਕਿੰਗ ਦੇ ਵੀ ਹੋਣਗੇ, ਕੁਝ ਲੋਕ ਜੀ ਪ੍ਰਾਈਵੇਟ ਪ੍ਰਾਪਰਟੀ ਰਾਈਟਸ ਵਾਲੇ ਮੇਰੇ ਵਰਗੇ ਵੀ ਹੋਣਗੇ। ਤੇ ਜੀ ਉਹਨਾਂ ਨੂੰ ਕੋਲੈਬੋਰੇਟ ਕਰਨਾ ਪੈਣਾ ਹੈ ਕਿ ਭਾਈ ਜਿਹਨੇ ਲੋਕ ਸੇਵਾ ਕਰਨੀ ਹੈ, ਲੋਕ ਭਲਾਈ ਕਰਨ ਵਾਲੇ ਪ੍ਰੋਜੈਕਟ ਮਿਲ ਜਾਂਦੇ ਆ। ਸਰਕਾਰ ਦਾ ਕੰਮ ਹੀ ਇਹ ਹੈ, ਸਰਕਾਰ ਜੀ ਸ਼ੁੱਡ ਹੈਲਪ ਦੀ ਜਿੱਥੇ ਲੋੜ ਹੈਗੀ ਹੈ। ਸੋ ਇਹ ਤੇ ਸਮਾਂ ਦੱਸੂਗਾ ਕਿ ਉੱਥੇ ਅਮਰੀਕਨ ਗਵਰਨਮੈਂਟ ਸਿਸਟਮ ਚੱਲੂਗਾ ਕਿ ਹੋਰ ਕੋਈ ਚੱਲੂਗਾ। ਅਮਰੀਕਨ ਸਿਸਟਮ ਮੇਰੇ ਸਮੇਂ ਦੇ ਮੁਤਾਬਕ ਬਹੁਤ ਢੁਕਵਾਂ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਂਗੂ। So it should serve the needs of the people that are going to be part of Khalistan. ਪਰ ਮੈਂ ਸਰੋਤਿਆਂ ਨੂੰ ਇਹ ਜ਼ਰੂਰ ਕਹਿ ਰਿਹਾ, ਭਾਵੇਂ ਜੋ ਵੀ ਸਿਸਟਮ ਹੋਊਗਾ, ਜੀ ਰਾਜ ਥੱਲੇ ਆਪਣਾ ਧਰਮ ਦੇ ਥੱਲੇ ਰਾਜ ਚੱਲੂਗਾ। ਸੋ ਉਹਦਾ ਮਤਲਬ ਹੈ ਕਿ ਜਿਹੜੇ ਵੈਲਿਊਜ਼ ਨੇ ਉਹ ਸਿੱਖ ਵੈਲਿਊਜ਼, ਸਰਬੱਤ ਦੇ ਭਲੇ ਵਾਲੀਆਂ ਵੈਲਿਊਜ਼ ਹੋਣਗੀਆਂ। ਜੀ ਉਹਦੇ ਵਿੱਚ ਨਿਮਰਤਾ ਦੀ ਵੈਲਿਊ ਹੋਊਗੀ, ਟੋਲਰੈਂਸ ਦੀ ਵੈਲਿਊ ਹੋਊਗੀ। ਉਹਦੇ ਵਿੱਚ ਅਸੀਂ ਹੁਣ ਪਿੱਛੇ ਜੇ ਅਮਰੀਕਾ ਦੇ ਵਿੱਚ ਚੱਲਿਆ ਸੀਗਾ ਇਕੁਐਲਿਟੀ ਤੇ ਡਾਇਵਰਸਿਟੀ, DEI, ਇਕੁਐਲਿਟੀ ਤੇ ਇਨਕਲੂਜਨ। ਉਹ ਸਿੱਖ ਤੇ ਬਣੇ, ਸਿੱਖ ਧਰਮ ਇਸ ਆਧਾਰ ਦੇ ਉੱਤੇ ਬਣਿਆ ਹੋਇਆ। DEI is incorporated, ਪਰ ਇਹਦਾ ਕੋਈ ਨਾ ਕੋਈ ਲਗਾਮ ਤੇ ਕਿਸੇ ਦੇ ਹੱਥ ਹੋਣੀ ਚਾਹੀਦੀ ਹੈ। ਲਗਾਮ ਧਰਮ ਦੇ ਹੱਥ ਵਿੱਚ ਜਿਹੜਾ ਚ ਰਹਿੰਦੀ ਹੈ ਉਹਨਾਂ ਚਿਰ ਚੱਲੂਗਾ। ਸੋ I personally am very fond of the American system of government. I certainly would recommend for ਜਿਹੜੇ ਵੀ ਖਾਲਿਸਤਾਨ ਦੇ ਲੀਡਰ ਉਭਰਨਗੇ ਕਿ ਉਹ ਬੜਾ ਸੋਚ ਸਮਝ ਕੇ ਸਰਕਾਰ ਨੂੰ ਕਾਇਮ ਕਰਨਗੇ। ਕੁਝ ਲੋਕੀ ਕਹਿੰਦੇ ਵੀ ਉਹ ਸਰਕਾਰ ਕਿੱਦਾਂ ਦੀ ਹੋਵੇ ਤੇ ਆਪਸ ਵਿੱਚ ਹੀ ਗੁਰਦੁਆਰੇ ਤੇ ਚਲਾ ਨਹੀਂ ਸਕਦੇ ਤੇ ਖਾਲਿਸਤਾਨ ਕਿਵੇਂ ਚਲਾਉਣਗੇ? ਜੀ ਦੇਖੋ, ਜਦੋਂ ਅਸਲੀਅਤ ਆਉਂਦੀ ਹੈ ਲੋੜ ਦੇ ਮੁਤਾਬਕ ਲੀਡਰ ਉੱਭ ਜਾਂਦੇ ਆ। ਉਹ ਸਾਡੇ ਵਿੱਚ ਕੋਈ ਘਾਟਾ ਨਹੀਂ, ਬੰਦੇ ਬਥੇਰੇ ਸੂਝਵਾਨ ਬੰਦੇ ਬੈਠੇ ਆ ਜਿਨ੍ਹਾਂ ਦੇ ਦਿਮਾਗ ਕੰਮ ਕਰ ਰਹੇ ਆ। They will evolve when there's an opportunity for them to do something. They will come forward. ਤੇ ਇਹ ਚਿੰਤਾ ਕਰਨ ਦੀ ਲੋੜ ਨਹੀਂ। ਸਿੱਖ ਕਿਹੜੇ ਅਦਾਰੇ ਨੇ ਜਿਨ੍ਹਾਂ ਵਿੱਚ ਕਾਮਯਾਬ ਹੈ ਨਹੀਂਗੇ ਤੇ ਉਹਨਾਂ ਦੇ ਵਿੱਚੋਂ ਨਾਮ ਨਿਕਲੇ ਹੋ ਸਾਨੂੰ। So to me, Sikh leadership will be there. There should not be any concern ਕਿ ਹਾਂ ਜੀ ਇਹਨਾਂ ਕੋਲ ਗੁਰਦੁਆਰੇ ਇਸੇ ਕਰਕੇ ਨਹੀਂ ਚੱਲਦੇ ਕਿ there is energy that is not being consumed properly, directed properly. ਤੇ ਉਹਨਾਂ ਬੰਦਿਆਂ ਨੂੰ ਜਦੋਂ ਸਰਕਾਰਾਂ ਵੱਡੀਆਂ ਹੁੰਦੀਆਂ ਹੁਣ ਵੱਡੇ ਕੰਮਾਂ ਦੇ ਉੱਤੇ ਲੱਗ ਜਾਣਗੇ। So this should not be a concern। ਹਾਂ ਇਹ ਖਾਲਿਸਤਾਨ ਦੀ ਸਰਕਾਰ ਕਿਹੋ ਜਿਹੀ ਹੋਊਗੀ? ਉਹ ਰਾਜਾ ਰਣਜੀਤ ਸਿੰਘ ਦਾ ਕੋਈ 2-4 ਸਾਲ ਤੱਕ ਗੱਲ ਨਹੀਂ ਗਈ, ਉਹ 40-50 ਸਾਲ ਚੱਲਿਆ। So it has shown the world longevity in that thinking। ਤੇ ਹੁਣ ਤੇ ਉਸ ਤੋਂ ਬਾਅਦ ਤਜਰਬਾ ਸਾਨੂੰ ਹੋ ਗਿਆ, ਅਮਰੀਕਾ ਦਾ ਤਜਰਬਾ ਵੀ ਹੈਗਾ, ਹੋਰਾਂ ਦਾ। ਸੋ ਇਹਨਾਂ ਮੈਂ ਤੇ ਅਖੀਰ ਨੂੰ ਇਹੋ ਕਹਿਣਾ ਕਿ ਜਿਹੜੇ ਲੋਕ ਵੀ ਬਾਹਰ ਬੈਠੇ ਆ ਉਹ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹ ਖਾਲਿਸਤਾਨ ਦੇ ਹਮਾਇਤੀ ਹੋਣ। ਖਾਲਿਸਤਾਨ ਦੀ ਗਾਲ ਨਹੀਂ। ਕਈ ਲੋਕ ਇਸ ਨੂੰ ਸਮਝਦੇ, ਪਤਾ ਨਹੀਂ ਇਹਦਾ ਕੁਝ ਲੋਕਾਂ ਦਾ ਕੰਮ। ਹਿੰਦੁਸਤਾਨ ਸਰਕਾਰ ਨੇ ਇਹ ਸਾਡੇ ਸਿਰਾਂ 'ਚ ਗਲਤਫਹਿਮੀ ਪਾਈ ਹੋਈ ਹੈ ਕਿ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਹੈ ਉਹ ਜੀ ਵੱਖਵਾਦੀ ਹੈ, ਉਹ ਉਗਰਵਾਦੀ ਹੈ, ਉਹ ਕਿਆ ਨਾਮ ਘੜੇ ਉਹਨਾਂ ਨੇ।
ਜੀ ਇਹਦੇ ਵਿੱਚ ਨਹੀਂ, ਉਹ ਕਿਉਂ ਨਹੀਂ ਉਹਨੂੰ ਕਹਿੰਦੇ? ਉਹਦੇ ਭਾਈ ਮਨੁੱਖਤਾ ਦੀ ਗੱਲ ਕਰਦਾ ਹੈ ਉਹ। ਜਿਹੜਾ ਖਾਲਿਸਤਾਨੀ ਹੈ ਉਹ ਕਹਿੰਦਾ ਵੀ ਸਾਰਿਆਂ ਦੇ ਆਜ਼ਾਦੀ ਦੇ ਹੱਕ ਬਣਦੇ ਨੇ। ਅਸੀਂ ਤਾਂ ਨਹੀਂ ਕਹਿੰਦੇ ਫਲਾਣੇ ਦੀ ਆਜ਼ਾਦੀ ਸਾਨੂੰ ਦੇ ਦਿਓ। ਅਸੀਂ ਕਹਿੰਦੇ ਭਾਈ ਜੀ ਤੁਹਾਡੀਆਂ ਆਜ਼ਾਦੀਆਂ ਤੁਹਾਨੂੰ ਮੁਬਾਰਕ ਨੇ, ਰੱਖੋ, ਪਰ ਸਾਡਾ ਵੀ ਤੇ ਉਹ ਹੱਕ ਬਣਦਾ, ਸਾਨੂੰ ਸਾਡੇ ਰਸਤੇ ਵਿੱਚ ਰੋੜਾ ਕਰਨ ਵਾਸਤੇ ਬਣਦੇ ਤੁਸੀਂ। ਤੁਹਾਡੇ ਕੋਲ ਕੀ ਮੰਗ ਆਪ ਕਰਾਂਗੇ? We used to be not too long ago bread basket of India। ਕੀ ਹੋ ਗਿਆ ਉਸ bread basket ਨੂੰ? ਪੱਠਾ ਪਾਇਆ ਸਰਕਾਰ ਨੇ ਖੁਦ, ਆਪਣੇ ਪੈਰੀ ਕੁਹਾੜਾ ਮਾਰ ਰਹੀ ਹੈ ਹਿੰਦੁਸਤਾਨ ਸਰਕਾਰ। ਜੇ ਉਹਨਾਂ ਨੇ ਕੋਈ ਚੰਗੇ ਦੇਸ਼ ਭਗਤ ਪੈਦਾ ਕਰਨੇ ਹੈ ਤੇ ਉਹ ਤਾਂ ਹੀ ਹੋ ਸਕਦੇ ਹੈ ਜੇ ਉਹ ਚੰਗੀਆਂ ਕਦਰਾਂ ਕੀਮਤਾਂ ਨੂੰ ਪ੍ਰਮੋਟ ਕਰਨ। ਉੱਥੇ ਚਿੱਟੇ ਤੇ ਲਾਉਣ ਦੀ ਬਜਾਏ ਲੋਕਾਂ ਨੂੰ ਜਾਬਾਂ ਪ੍ਰੋਵਾਈਡ ਕਰੋ, ਇਹ ਦਸਤੀਆਂ ਖੜੀਆਂ ਕਰੋ। ਜੋ ਕੁਝ ਵੀ ਇੱਥੇ ਅਮਰੀਕਾ ਦੇ ਵਿੱਚ ਹੁੰਦਾ ਹੈ, ਇੱਥੋਂ ਦੇ ਜਿਹੜੇ ਲੀਡਰ ਨੇ ਉਹ ਡੋਨਾਲਡ ਟਰੰਪ ਹੈ, ਹੀ ਇਜ਼ ਅ ਗੁੱਡ ਸੇਲਸਮੈਨ। $10 ਟ੍ਰਿਲੀਅਨ ਦੀ ਇਨਵੈਸਟਮੈਂਟ ਆ ਸਾਰੀ ਦੁਨੀਆ ਭਰ ਦੇ ਲੋਕਾਂ ਕੋਲੋਂ ਇਕੱਠੀਆਂ ਕਰ ਰਿਹਾ ਹੈ। ਹੀ ਇਜ਼ ਅ darn good salesman for United States। ਸਾਨੂੰ ਵੀ ਇਸੇ ਤਰ੍ਹਾਂ ਹੀ ਕਰਨਾ ਪੈਣਾ ਹੈਗਾ ਕਿ ਅਸੀਂ ਭਾਈ ਲੋਕੀ ਸਾਡੀ ਮਿਹਨਤੀ ਹੈ, ਪ੍ਰੂਵ ਕੀਤਾ ਤੇ ਖਾਲਿਸਤਾਨ will be a very successful state। There is no doubt in my mind ਕਿ ਕਈ ਲੋਕੀ ਹਾਂਜੀ ਲੈਂਡ ਲਾਕ ਹੈ, ਛੋਟੀ ਹੈ ਜੀ, ਇਹ ਸਾਰੇ ਇਹ ਗੱਲਾਂ ਨੇ, ਗਲਤ ਵੇ ਵੀ ਨਹੀਂ ਗੱਲਾਂ ਨੇ। People make so ਮੈਂ ਤੇ ਤੁਹਾਡਾ ਅਗੇਨ ਧੰਨਵਾਦ ਕਰਦਾ ਹਾਂ TV 84 ਦਾ, ਤੁਹਾਡੇ ਅਦਾਰੇ ਦਾ, ਤੇ ਇਹ ਸਮਾਂ ਮੈਨੂੰ ਦੇਣ ਦਾ, ਤਾਂ ਕਿ ਖੁੱਲੀਆਂ ਗੱਲਾਂ ਬਾਤਾਂ, ਦਿਲ ਦੀਆਂ ਗੱਲਾਂ ਅਸੀਂ ਕਰ ਸਕੀਏ। ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ। ਤੁਸੀਂ ਵੀ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਸਾਡੀ ਬੇਨਤੀ ਦੇ ਉੱਤੇ, ਸਾਡੇ ਨਾਲ ਤੁਸੀਂ ਰੂਬਰੂ ਹੋਏ ਹੋ। ਸਰੋਤਿਆਂ ਦੇ ਨਾਲ ਆਪਾਂ ਅਮਰੀਕਨ ਬਿਊਟੀ ਬਾਰੇ, ਅਮਰੀਕਨ ਫਰੀडम ਬਾਰੇ, ਤੇ ਕਿਵੇਂ ਅਮਰੀਕਨ ਡ੍ਰੀਮ ਨੇ ਉਹਨਾਂ ਨੂੰ ਸਾਕਾਰ ਕੀਤਾ ਜਾ ਸਕਦਾ, ਉਹਦੇ ਬਾਰੇ ਤੁਸੀਂ ਖੁੱਲ੍ਹ ਕੇ ਗੱਲਬਾਤ ਕੀਤੀ। ਆਪਾਂ ਅਗਾਂਹ ਵੀ ਟਰਾਈ ਕਰਾਂਗੇ ਫਿਰ ਵੀ ਤੁਹਾਡੇ ਨਾਲ ਕਿਸੇ ਹੋਰ ਵਿਸ਼ੇ ਤੇ ਵੀ ਗੱਲ ਕਰੀਏ, ਕਿਉਂਕਿ ਬਹੁਤ ਵੱਡਾ ਐਕਸਪੀਰੀਅੰਸ ਆ ਤੁਹਾਡਾ ਬਿਜ਼ਨਸ ਦੇ ਵਿੱਚ ਵੀ, ਤੇ ਆਜ਼ਾਦੀ ਘੁਲਾਟੀਏ ਵੀ ਹੋ ਤੁਸੀਂ ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ। ਸੋ ਅੱਜ ਅਸੀਂ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ, ਤੇ ਤੁਹਾਡੇ ਕੋਲੋਂ ਤੇ ਆਪਣੇ ਦਰਸ਼ਕਾਂ ਤੋਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ। ਸੋ ਦਰਸ਼ਕੋ, ਪ੍ਰੋਗਰਾਮ ਸ਼ੇਅਰ ਜ਼ਰੂਰ ਕਰ ਦਿਓ, ਤੇ ਥੋੜਾ ਜਿਹਾ ਦੇਰ ਨਾਲ ਸ਼ੁਰੂ ਕਰਨ ਦੇ ਉੱਤੇ ਮਾਫੀ ਚਾਹੁੰਦੇ ਹਾਂ। ਔਰ ਪ੍ਰੋਗਰਾਮ ਖਤਮ ਹੋਣ ਤੋਂ ਤੁਰੰਤ ਬਾਅਦ ਇਹ ਜਿਹੜਾ TV 84 ਦੇ YouTube ਦੇ ਪੇਜ ਦੇ ਉੱਤੇ ਵੀ ਅਪਲੋਡ ਹੋ ਜਾਣਾ। ਤੇ ਜੇ ਤੁਸੀਂ ਲੇਟ ਜੁੜੇ ਹੋ ਸਾਡੇ ਨਾਲ, ਗੱਲਬਾਤ ਨੂੰ ਤੁਸੀਂ ਪਸੰਦ ਕੀਤਾ ਤਾਂ ਤੁਸੀਂ ਦੁਬਾਰਾ ਵੇਖ ਲੈਣਾ। ਉਸ ਤੋਂ ਇਲਾਵਾ 2 ਵਾਰ ਫੇਰ ਇਹ ਪ੍ਰੋਗਰਾਮ ਆ ਜਿਹੜਾ ਰੋਜ਼ ਲਾਈਵ ਤੋਂ ਬਾਅਦ 2 ਵਾਰ ਇਹ ਜਿਹੜਾ ਵੱਖ-ਵੱਖ ਟਾਈਮ ਜ਼ੋਨਸ ਦੇ ਵਿੱਚ ਇਹ ਰੀਟੈਲੀਕਾਸਟ ਵੀ ਹੁੰਦਾ, ਤਾਂ ਤੁਸੀਂ TV 84 ਚੈਨਲ ਦੇ ਉੱਤੇ ਉਹ ਵੀ ਵੇਖ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ, ਔਰ ਸਾਡੇ ਪਿਆਰੇ ਪਿਆਰੇ ਸਰੋਤਿਆਂ ਦਾ ਵੀ। ਸੋ ਇਜਾਜ਼ਤ ਲੈਂਦੇ ਹਾਂ ਜੀ, ਕੱਲ ਨੂੰ ਫੇਰ ਨਵੇਂ ਮਹਿਮਾਨ ਦੇ ਨਾਲ ਇਸੇ ਵਕਤ ਮੁਲਾਕਾਤ ਹੋਏਗੀ। ਤਦ ਤੱਕ ਦੇ ਲਈ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ।